ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 जनवरी 2020 पहली माघ नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इस तरह दस दिए व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बलफाइव केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ प्रोग्राम की शुरुआत करन जा रहे हैं। इस वीक का पहला प्रोग्राम है और इस मंथ का यानी कि देसी मंथ माघ महीने का पहला दिन है। सो असी तुहानूं सब नूं पहलां ते जोड़ तुहाडा वीकेंड सी आई होप वधिया गुजरिया होएगा आस करदे हां। सो हुण आपां अज दे जो अहम इशू ने उस उपर डॉक्टर साहब कोलों उन्हां दे विचार सुनन जा रहे हैं। सो असीं चाहांगे कि तुसीं साडे नाल इसे तरह ही जुड़े रहना देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो बहुत वार ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੈ ਕਿਵੇਂ ਉਹਨਾਂ ਦੇ ਫੈਲਾਅ ਹੁੰਦੇ ਨੇ, ਕਿਵੇਂ ਉਹਨਾਂ ਨੇ ਅੱਗੋਂ ਆਪਣੇ ਮੁਖਬਰ ਆਪਣੇ ਐਗਜ਼ੀਕਿਊਸ਼ਨਿਸਟ ਔਰ ਦੂਸਰੇ ਲੋਕ ਰੱਖੇ ਹੁੰਦੇ ਨੇ। ਤੇ ਕਈ ਵਾਰ ਇੱਕ ਏਜੰਸੀ ਜਿਹੜੀ ਆਪਣੇ ਤੌਰ ਦੇ ਉੱਤੇ ਕੋਈ ਆਪਰੇਸ਼ਨ ਕਰ ਰਹੀ ਹੁੰਦੀ ਹੈ ਜਾਂ ਕਿਸੇ ਕੰਮ ਦੇ ਵਿੱਚ ਮੁਨੱਵਸ ਹੁੰਦੀ ਹੈ ਉਹ ਨਹੀਂ ਚਾਹੁੰਦੀ ਹੁੰਦੀ ਕਿ ਦੂਸਰੀ ਏਜੰਸੀ ਨੂੰ ਜਿਹੜੀ ਉਸੇ ਹਕੂਮਤ ਦੀ ਉਸੇ ਖੇਤਰ ਦੇ ਵਿੱਚ ਹੀ ਐਕਟਿਵ ਹੁੰਦੀ ਹੈ ਉਹ ਉਸ ਨੂੰ ਉਸ ਦੀ ਕੰਨੋ ਕੰਨ ਖਬਰ ਵੀ ਹੋਏ। ਔਰ ਫਿਰ ਇਸ ਸਾਰੇ ਚੋਂ ਹੀ ਕੁਝ ਜਿਹੜੇ ਰਾਜ਼ ਨੇ ਉਹ ਬਾਹਰ ਆ ਜਾਂਦੇ ਨੇ ਜਾਂ ਕੋਈ ਐਸੀ ਐਕਟੀਵਿਟੀ ਹੋ ਜਾਂਦੀ ਹੈ ਜਿਹੜੀ ਹਕੂਮਤ ਨੂੰ ਜਾਂ ਉਸ ਸਾਰੇ ਸਿਸਟਮ ਨੂੰ ਐਕਸਪੋਜ਼ ਕਰਦੀ ਹੈ। ਫਿਰ ਉਸ ਦਾ ਕਵਰ ਅਪ ਆਪਰੇਸ਼ਨ ਹੁੰਦਾ ਹੈ ਕਿ ਉਸ ਸਾਰੀ ਗੱਲ ਨੂੰ ਕਿਵੇਂ ਜਿਹੜਾ ਕਵਰ ਅਪ ਕਰਨਾ ਔਰ ਉਹਨੂੰ ਇੱਕ ਵੱਖਰੀ ਟਰਨ ਦੇਣੀ। ਔਰ ਜਿਹੜੀ ਖਬਰ ਇਸ ਵੇਲੇ ਪਿਛਲੇ ਵੀਕਐਂਡ ਤੋਂ ਹੀ ਲੈ ਕੇ ਸਾਰੇ ਭਾਰਤੀ ਮੀਡੀਆ 'ਚ ਔਰ ਜ਼ਾਹਰ ਹੈ ਜਿਹੜੇ ਉਸ ਖਿੱਤੇ ਦੇ ਵਿੱਚ ਨਜ਼ਰ ਰੱਖ ਰਹੇ ਨੇ ਕਸ਼ਮੀਰ ਦੇ ਵਿੱਚ 5 ਅਗਸਤ ਤੋਂ ਬਾਅਦ ਦੀਆਂ ਘਟਨਾਵਾਂ ਦੇ ਉੱਤੇ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੋਂ ਬਾਅਦ ਭਾਰਤ ਭਰ ਵਿੱਚ ਚੱਲ ਰਹੇ ਪ੍ਰੋਟੈਸਟ, ਇਸੇ ਤਰ੍ਹਾਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਐਂਡ NRP ਆਫ ਪਾਪੂਲੇਸ਼ਨ ਉਹਨੂੰ ਲੈ ਕੇ ਔਰ ਕੁੱਲ ਮਿਲਾ ਕੇ ਭਾਰਤ ਦੀ ਡੁੱਬ ਰਹੀ ਆਰਥਿਕਤਾ ਉਹਨਾਂ ਦਾ ਐਕਸਪੋਜ਼ ਹੋ ਰਿਹਾ ਢਾਂਚਾ, ਐਨਾਰਕੀ, ਲਾ ਐਂਡ ਆਰਡਰ ਦੀ ਸਮੱਸਿਆ ਔਰ ਖ਼ਾਸ ਤੌਰ 'ਤੇ 26 ਜਨਵਰੀ ਦਾ ਦਿਨ ਜਿਹੜਾ ਕਿ ਇਹ ਰਿਪਬਲਿਕ ਡੇ ਦੇ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਜਿਸ ਦੀ ਸਲਾਮੀ ਭਾਵੇਂ ਪ੍ਰੈਜ਼ੀਡੈਂਟ ਲੈਂਦੇ ਨੇ ਔਰ ਉਹ ਪ੍ਰੈਜ਼ੀਡੈਂਟ ਡੇ ਹੁੰਦਾ ਜਿਵੇਂ 15 ਅਗਸਤ ਪ੍ਰਧਾਨ ਮੰਤਰੀ ਦੇ ਨਾਂ ਹੁੰਦਾ ਪਰ ਉਹ ਇੱਕ ਬੜੀ ਅਹਿਮੀਅਤ ਉਸ ਦੀ ਇਹਨਾਂ ਨੇ ਬਣਾਈ ਹੋਈ ਹੈ। ਔਰ ਜ਼ਾਹਰ ਹੈ ਕੁਝ ਦਿਨ ਪਹਿਲਾਂ ਹੀ ਜਦੋਂ ਅਸੀਂ ਕਿਸੇ ਸੈਗਮੈਂਟ ਦੇ ਉੱਤੇ ਵਿਚਾਰ ਕਰ ਰਹੇ ਸੀ ਔਰ ਅਸੀਂ ਇਹ ਪੁਆਇੰਟ ਆਊਟ ਕੀਤਾ ਸੀ ਕਿ ਹੁਣ ਜਿਉਂ-ਜਿਉਂ 26 ਜਨਵਰੀ ਨੇੜੇ ਆ ਰਹੀ ਹੈ ਕੋਈ ਨਾ ਕੋਈ ਐਸਾ ਵਾਕਿਆ ਇਹ ਕੱਢਣਗੇ ਕਿ ਜੀ ਫਲਾਂ ਕਸ਼ਮੀਰੀ ਜਾਂ ਸਿੱਖਾਂ ਨਾਲ ਜੋੜ ਕੇ ਕਿ ਕਿਵੇਂ ਦਿੱਲੀ ਦੇ ਵਿੱਚ ਉਹ ਐਂਟਰ ਕਰ ਗਏ ਘੁਸ ਗਏ ਜਿਵੇਂ ਉਹਨਾਂ ਦੀ ਜ਼ਬਾਨ ਹੁੰਦੀ ਆ ਹੁਣ ਇਹ ਐਕਟੀਵਿਟੀ ਇਹ ਕਰਨਗੇ ਉਹ ਕਰਨਗੇ ਜਾਂ ਕੋਈ ਫਰਜ਼ੀ ਜੇ ਫੜ ਕੇ ਕਿਤੇ ਜਿਹੜੇ ਆ ਉਹਨਾਂ ਨੂੰ ਮੀਡੀਆ ਸਾਹਮਣੇ ਲੈ ਆਉਣਗੇ ਜਾਂ ਕਿਸੇ ਨੂੰ ਮਾਰ ਦੇਣਗੇ ਕਿ ਜੀ ਇਹਨਾਂ ਨੇ ਤਾਂ ਬਹੁਤ ਵੱਡੀ ਵਾਰਦਾਤ ਕਰਨੀ ਸੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਗੱਲ ਬੇਸ਼ੱਕ ਅਸੀਂ ਕਿਉਂਕਿ ਜਦੋਂ ਤੁਸੀਂ 30-35 ਸਾਲ ਤੋਂ ਕਿਸੇ ਸਿਸਟਮ ਦੇ ਨਾਲ ਲੜ ਰਹੇ ਹੁੰਦੇ ਹੋ ਤੇ ਤੁਹਾਨੂੰ ਉਸ ਦਾ ਅੰਦਾਜ਼ਾ ਹੁੰਦਾ ਹੈ ਉਸ ਦਾ ਤੁਹਾਨੂੰ ਪੈਟਰਨ ਵੀ ਪਤਾ ਹੁੰਦਾ ਹੈ। ਔਰ ਅੱਜ ਦੇ ਪੀਰੀਅਡ 'ਚ ਇੱਕ ਜ਼ਮਾਨਾ ਸੀ ਕਿ ਇੰਟੈਲੀਜੈਂਸ ਦੇ ਲਈ ਕਿਸੇ ਨੇ ਘੜੀ ਦੇ ਉੱਤੇ ਲਾਇਆ ਹੋਇਆ ਟਰਾਂਸਮਿਟ ਕਰਨ ਦੇ ਲਈ ਕੋਈ ਭਿਖਾਰੀ ਬਣਿਆ ਹੁੰਦਾ ਸੀ, ਕੋਈ ਹੋਰ ਹੁੰਦਾ ਸੀ, ਉੱਥੋਂ ਖਬਰਾਂ ਕੱਢ ਕੇ ਲਿਆਉਂਦੇ ਸੀ, ਜਾ ਕੇ ਟਰਾਂਸਮਿਟ ਕਰਦੇ ਸੀ ਜਾਂ ਚਿੱਠੀਆਂ
ਜਿਹੜੀਆਂ ਨੇ ਉਹ ਕਿਸੇ ਤੱਕ ਪਹੁੰਚਾਉਂਦੇ ਸੀ। ਹੁਣ ਜੇ ਤੁਸੀਂ ਮੀਡੀਆ ਨੂੰ ਹੀ, ਜੇ ਤੁਹਾਡੇ 'ਚ ਅੱਖ ਹੈ ਦੇਖਣ ਵਾਲੀ, ਉਹਨੂੰ ਤੁਸੀਂ ਧਿਆਨ ਦੇ ਨਾਲ ਦੇਖੋ, ਮੋਨੀਟਰ ਕਰੋ, ਤੇ ਤੁਸੀਂ ਬਹੁਤ ਕੁਝ ਜਿਹੜਾ ਉਸ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਖਿੱਤੇ 'ਚ ਕੀ ਹੋਣ ਜਾ ਰਿਹਾ ਹੈ, ਜੀ ਉਸ ਦੇ ਵਿੱਚ ਕੀ ਕੀ ਹੋ ਸਕਦਾ। ਫਿਰ ਤੁਸੀਂ ਆਪਣਾ ਦੁਸ਼ਮਣ, ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਹੋ, ਔਰ ਤੁਸੀਂ ਕਿਸੇ ਹੋਰ ਮੂਵਮੈਂਟ ਦੇ ਹਵਾਲੇ ਨਾਲ ਜਿਵੇਂ ਉਹਨਾਂ ਨੇ ਐਕਟ ਕੀਤਾ ਹੁੰਦਾ ਹੈ, ਉਸ ਦਾ ਅੰਦਾਜ਼ਾ ਲਾ ਕੇ, ਜਾਂ ਜਿਹੜੇ ਇਹਨਾਂ ਦੇ ਸਾਬਕਾ, ਜੇ ਭਾਰਤ ਦੇ ਕੰਟੈਕਸਟ 'ਚ ਗੱਲ ਕਰੀਏ, ਕੋਈ ਰਾਅ ਦਾ, ਕੋਈ ਇੰਟੈਲੀਜੈਂਸ ਬਿਊਰੋ ਦਾ, ਜਿਨ੍ਹਾਂ ਨੇ ਰਿਟਾਇਰ ਹੋਣ ਤੋਂ ਬਾਅਦ ਕਿਤਾਬਾਂ ਲਿਖੀਆਂ, ਭਾਵੇਂ ਉਹਦੇ 'ਚ ਵੀ ਬਹੁਤ ਕੁਝ ਲੁਕੋਇਆ ਹੁੰਦਾ ਹੈ ਤੇ ਬਹੁਤ ਕੁਝ ਮਿਸ ਇਨਫੋਰਮੇਸ਼ਨ ਵੀ ਹੁੰਦੀ ਹੈ, ਜੀ ਪਰ ਜਿਹੜੀ ਸਿਫਟਿੰਗ ਹੁੰਦੀ ਹੈ, ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਛਾਣਦੇ ਹੋ, ਇਹ ਤੁਹਾਨੂੰ ਵਕਤ ਦੇ ਨਾਲ ਜਾਂ ਰੱਬ ਦੇ ਵੱਲੋਂ ਇਹ ਇੱਕ ਗਿਫਟ ਵੀ ਹੁੰਦੀ ਹੈ, ਜਦੋਂ ਤੁਸੀਂ ਸੀ ਥਰੂ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਵੀ ਕੀ ਹੈ ਇਹਦੇ। ਔਰ ਬਹੁਤ ਵਾਰ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇੱਕ ਤਾਂ ਉਹ ਨੇ ਜਿਹੜੇ ਸਾਹਮਣੇ ਖਬਰ ਵਾਪਰ ਗਈ ਫੇਰ ਹੀ ਤਬਸਰੇ ਕਰ ਰਹੇ ਹੁੰਦੇ ਨੇ, ਮੈਜੋਰਟੀ ਤਾਂ ਉਹੀ ਹੈ, ਉਹ ਕਹਿਣਗੇ ਜੀ ਇਟ ਇਜ਼ ਦਾ ਰਾਈਟਿੰਗ ਔਨ ਦਾ ਵਾਲ। ਜੀ ਇੱਕ ਬਿਟਵੀਨ ਦਾ ਲਾਈਨਸ ਹੁੰਦਾ ਹੈ ਕਿ ਕੀ ਨਹੀਂ ਕਿਹਾ, ਬਿਲਕੁਲ ਇੱਕ ਹੁੰਦਾ ਹੈ ਕਿ ਵੀ ਕੀ ਜਿਹੜਾ ਇਹ ਕਿਹਾ ਗਿਆ ਹੈ ਜਿਹਦੇ ਪਿੱਛੇ ਹੋਰ ਕਿੰਨਾ ਕੁਝ ਹੈ ਜਿਹੜਾ ਲੁਕੋਇਆ ਗਿਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਇਸ ਕਿਸਮ ਦੇ 30 35 40 ਸਾਲ ਦੇ ਪੀਰੀਅਡ 'ਚ, ਜਦੋਂ ਕਿ ਅਸੀਂ ਖਾਲਿਸਤਾਨ ਦੀ ਲਹਿਰ ਦੇ ਨਾਲ ਪਹਿਲੇ ਦਿਨ ਤੋਂ ਹੀ ਜਿਹੜਾ ਜੁੜੇ ਵੀ ਹੈ, ਥੋੜਾ ਬਹੁਤ ਉਸ ਦੇ ਨਾਲ ਜੋ ਜੁੜਿਆ ਗੁਰੂ ਨੇ ਸਾਨੂੰ ਕੰਮ ਲਾਇਆ ਉਹ ਵੀ ਕਰਦੇ ਹਾਂ। ਜੀ ਤੇ ਮੈਂ ਜਿਉਂ ਹੀ ਇਹ ਘਟਨਾ ਕਿ ਕਿਵੇਂ ਜੰਮੂ ਐਂਡ ਕਸ਼ਮੀਰ ਪੁਲਿਸ ਦਾ ਇੱਕ ਸਿੱਖ ਡੀਐਸਪੀ ਸੋਹਣਾ ਲੰਬਾ ਦਵਿੰਦਰ ਸਿੰਘ ਰੈਣਾ, ਕਸ਼ਮੀਰੀ ਸਿੱਖ, ਤਰਾਲ ਦਾ ਹੀ ਰਹਿਣ ਵਾਲਾ, ਕਸ਼ਮੀਰ ਦੇ ਰੀਜਨ ਦਾ, ਕਿ ਉਹ ਜੰਮੂ ਦੇ ਨੇੜੇ ਜਿਹੜਾ ਹੈ ਉਹ ਦੋ, ਜੇ ਹੁਣ ਉਹਨਾਂ ਦੀ ਖਬਰਾਂ ਦਾ ਮੈਂ ਜ਼ਿਕਰ ਕਰ ਰਿਹਾ ਕਿ ਦੋ ਖਤਰਨਾਕ ਆਤੰਕਵਾਦੀ ਜਿਨ੍ਹਾਂ ਦੇ ਨਾਂ ਨਵੀਦ ਮੁਸ਼ਤਾਕ ਔਰ ਰਫੀ ਰਾਦਰ, ਇਹ ਜਿਹੜਾ ਨਵੀਦ ਮੁਸ਼ਤਾਕ ਹੈ ਇਹ ਬਟਪੁਰਾ ਸ਼ੋਪੀਆਂ ਦਾ, ਕਸ਼ਮੀਰ ਦੇ ਸਾਊਥ ਕਸ਼ਮੀਰ 'ਚ, ਰਫੀ ਰਾਦਰ ਜਿਹੜਾ ਹੈ ਇਹ ਵੀ ਸ਼ੋਪੀਆਂ ਦਾ। ਇਹਨਾਂ ਦੇ ਕਹਿਣ ਮੁਤਾਬਕ ਪਿਛਲੇ ਸਾਲ ਹੀ ਅੱਤਵਾਦੀ ਬਣਿਆ। ਔਰ ਇੱਕ ਵਕੀਲ ਇਰਫਾਨ ਸ਼ਾਫੀ ਦੇ ਨਾਲ ਜਿਹੜਾ ਹੈ ਦਵਿੰਦਰ ਸਿੰਘ ਫੜਿਆ ਗਿਆ, ਔਰ ਉਹਦੇ ਘਰ ਤੇ ਵੀ ਛਾਪਾ ਮਾਰਿਆ, 2 AK-47 ਨਿਕਲੀਆਂ, ਗੱਡੀ 'ਚੋਂ 5 ਹੈਂਡ ਗ੍ਰਨੇਡ ਨਿਕਲੇ। ਔਰ ਇਹ ਉਹੀ ਡੀਐਸਪੀ ਹੈ ਜਿਹੜਾ ਅਜੇ 4 ਦਿਨ ਪਹਿਲਾਂ, ਜਦੋਂ ਕਿ 22-23 ਦੇਸ਼ਾਂ ਦੇ ਇਹਨਾਂ 15 ਦੇਸ਼ਾਂ ਦੇ ਐਂਬੈਸਡਰ ਜਿਹੜੇ ਕਸ਼ਮੀਰ ਘਾਟੀ ਦੇ ਵਿੱਚ ਟਿਊਟਰ ਟੂਰ ਕਰਵਾਇਆ, ਕਿ ਉਹਨਾਂ ਦੇ ਜਿਹੜਾ ਸਵਾਗਤ ਦੇ ਵਿੱਚ ਵੀ ਉਹ 에ਅਰਪੋਰਟ ਦੇ ਉੱਤੇ ਸੀ। ਔਰ ਅਸਲ 'ਚ ਉਹਦੀ ਡਿਊਟੀ 에ਅਰਪੋਰਟ ਦੇ ਉੱਤੇ ਐਂਟੀ ਹਾਈਜੈਕਿੰਗ ਆਪਰੇਸ਼ਨ ਦੇ ਉੱਤੇ ਲੱਗੀ ਹੋਈ ਸੀ ਜੀ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹ AK-47 ਔਰ ਗ੍ਰਨੇਡ ਇਹ ਜੰਮੂ ਆ ਰਿਹਾ ਸੀ, ਜਿੱਥੋਂ ਉਹਨੇ ਜਿਹੜਾ ਉਹਨਾਂ ਨੂੰ ਦਿੱਲੀ ਪਹੁੰਚਾਉਣਾ ਸੀ, ਜਿਹੜੇ ਉਹ ਜਿਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਨੇ। ਔਰ ਫਿਰ ਉਹਨਾਂ ਨੇ ਦਿੱਲੀ 'ਚ ਕੀ ਕਰਨਾ ਸੀ, ਇਹਦੇ ਬਾਰੇ 2-3 ਡਿਫਰੈਂਟ ਥਿਊਰੀਜ਼ ਨੇ। ਇੱਕ ਇਹ ਹੈ ਕਿ ਇਹਨਾਂ ਦੇ ਜ਼ਿੰਮੇ ਇਹ ਕੰਮ ਸੀ, ਜਿਹੜਾ ਉੱਥੋਂ ਦੇ ਮੀਡੀਆ ਨੇ, ਇੱਕ ਵੀਡੀਓ ਮੈਂ ਦੇਖ ਰਿਹਾ ਸੀ, ਉਹਨੇ ਕਿਹਾ ਜੀ ਵੀ ਜਿਹੜੀ ਸਿੱਖਾਂ ਦੀ ਵੱਧ ਰਹੀ ਨੇੜਤਾ ਹੈ ਪਾਕਿਸਤਾਨ ਦੇ ਨਾਲ, ਮੁਸਲਮਾਨਾਂ ਦੇ ਨਾਲ, ਉਹਦਾ ਤੋੜ ਇਹ ਸੀ ਕਿ ਇਹਨਾਂ ਨੇ ਬਹੁਤ ਸਿੱਖ ਮਾਰਨੇ ਸੀ, ਤਾਂ ਕਿ ਜਿਹੜਾ ਇਹ ਗੱਲ ਇਹਨਾਂ ਦੀ ਆਪਸੀ ਜਿਹੜੀ ਸਾਂਝ ਹੈ ਉਹਨੂੰ ਤੋੜਿਆ ਜਾਵੇ। ਇੱਕ ਇਹ ਵੀ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮਾਤਾਵਾਂ, ਬੀਬੀਆਂ, ਮੁਸਲਮਾਨ ਬੀਬੀਆਂ, ਕੋਈ ਪਰਦੇ 'ਚ ਨੇ, ਕੋਈ ਨਕਾਬ 'ਚ ਨੇ, ਹਿਜਾਬ 'ਚ ਨੇ, ਔਰ ਬਹੁਤ ਸਾਰੇ ਹੋਰ ਵੀ ਸਿਵਲ, ਉਹ ਪਿਛਲੇ ਕਈ ਹਫ਼ਤਿਆਂ ਤੋਂ ਇਹ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਧਰਨੇ ਦੇ ਉੱਤੇ ਬੈਠੀਆਂ ਹੋਈਆਂ ਨੇ ਸਵੇਰ ਤੋਂ ਸ਼ਾਮ ਤੱਕ। ਔਰ ਇੱਕ ਇਹ ਹੈ ਕਿ ਵੀ ਉੱਥੇ ਵੀ ਕੋਈ ਇਹਨਾਂ ਤੋਂ ਕਾਰਵਾਈ ਕਰਵਾਈ ਜਾ ਸਕਦੀ ਸੀ। ਇੱਕ ਥਿਊਰੀ JNU ਦੇ ਹਵਾਲੇ ਨਾਲ ਵੀ ਹੈ, ਜਿੱਥੇ ਸਟੂਡੈਂਟਸ ਨੇ ਹੁਣ ਕਲਾਸਿਸ ਨਹੀਂ ਚੱਲਣ ਦਿੱਤੀਆਂ ਉਹਨਾਂ ਨੇ, ਔਰ ਉਹ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਨੇ ਜੋ ਗੁੰਡਾਗਰਦੀ ਪੁਲਿਸ ਨੇ JNU 'ਚ ਕੀਤੀ। ਔਰ ਇੱਕ ਇਹ ਹੈ ਕਿ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਰਿਪਬਲਿਕ ਡੇ ਦੇ ਉੱਤੇ ਗੜਬੜ ਕਰਨੀ ਸੀ। ਹੁਣ ਇਸ ਤੋਂ ਪਹਿਲਾਂ ਕਿ ਮੈਂ ਇਸ ਪਾਸੇ ਵੱਲ ਅੱਗੇ ਚੱਲਾਂ, ਦਵਿੰਦਰ ਸਿੰਘ ਕੋਈ ਆਮ ਪੁਲਿਸ ਆਫੀਸਰ ਨਹੀਂ ਹੈ ਜੀ। ਹੁਣ ਜਦੋਂ ਕਿ ਉਹਦਾ ਨਾਂ ਆਇਆ, ਹਾਲਾਂਕਿ ਇਹ ਅਮਰ ਸਿੰਘ ਕਾਲਜ ਸ਼੍ਰੀਨਗਰ ਦਾ ਗ੍ਰੈਜੂਏਟ, 1990 'ਚ ਸਬ ਇੰਸਪੈਕਟਰ ਪੁਲਿਸ ਦੇ ਵਿੱਚ ਭਰਤੀ ਹੋਇਆ। ਔਰ ਉਦੋਂ ਕਿ ਉਹਨਾਂ ਨੇ ਇੱਕ ਸਪੈਸ਼ਲ ਆਪਰੇਸ਼ਨ ਗਰੁੱਪ ਬਣਾਇਆ ਸੀ, ਕਿਉਂਕਿ 1999-90 ਦਾ ਟਾਈਮ ਹੈ ਜਦੋਂ ਕਿ ਕਸ਼ਮੀਰ ਦੇ ਵਿੱਚ ਮਿਲੀਟੈਂਟਸੀ ਸ਼ੁਰੂ ਹੋਈ, ਕਿਉਂਕਿ ਭਾਰਤੀ
ਫੌਜ ਦੇ ਜ਼ੁਲਮ ਤਾਂ 47 ਤੋਂ ਬਾਅਦ ਹੀ ਚੱਲ ਰਹੇ ਸੀ ਉੱਥੇ, ਜੀ। ਲੇਕਿਨ ਇਹ ਉਹ ਪੀਰੀਅਡ ਸੀ ਕਿਉਂਕਿ ਪੰਜਾਬ ਦੇ ਵਿੱਚ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਲਹਿਰ ਪੂਰੇ ਜੋਬਨ ਤੇ ਆਈ। ਔਰ ਮੈਂ ਸਮਝਦਾ ਵੀ ਭਾਰਤ ਦੇ ਵਿੱਚ ਜਦੋਂ ਵੀ ਕਦੇ ਭਵਿੱਖ ਦੇ ਹਿਸਟੋਰੀਅਨ ਲਿਖਣਗੇ ਉਸ ਖਿੱਤੇ ਦੀ ਤਾਰੀਖ, ਤੇ ਫਿਰ ਜਿਹੜਾ ਸਿੱਖ ਰੈਵੋਲੂਸ਼ਨ ਹੈ ਜਿਹਨੇ ਕਿ ਹਿਲਾ ਕੇ ਰੱਖ ਦਿੱਤਾ ਦੇਸ਼ ਦੇ ਜਿਹੜਾ ਤਖਤ ਦੇ ਉੱਤੇ ਬੈਠੇ ਹੋਏ ਤਖਤ ਨਸ਼ੀਨ, ਉਹਨਾਂ ਨੂੰ ਸਿਸਟਮ ਨੂੰ ਤੋੜਿਆ। ਇੰਦਰਾ ਗਾਂਧੀ ਹੋਏ, ਜਨਰਲ ਵੈਦਿਆ ਹੋਏ, ਇਹਨਾਂ ਸਾਰਿਆਂ ਨੂੰ ਤਾਂ ਸਜ਼ਾ ਯਾਫਤਾ ਕੀਤਾ ਹੀ ਕੀਤਾ। ਪਰ ਜਿਵੇਂ ਸਿੱਖਾਂ ਨੇ ਇਹਦੇ ਬਾਵਜੂਦ ਕਿ ਇੱਕ ਪਲੇਨ ਇਲਾਕਾ ਹੈ ਪੰਜਾਬ, ਕੋਈ ਜੰਗਲ ਨਹੀਂ ਨੇ, ਕੋਈ ਪਹਾੜ ਨਹੀਂ ਨੇ ਕਸ਼ਮੀਰ ਜਾਂ ਅਫਗਾਨਿਸਤਾਨ ਵਾਂਗ, ਉਹਨਾਂ ਨੇ ਜਿਵੇਂ 10 ਸਾਲ ਹਥਿਆਰਬੰਦ ਲੜਾਈ ਜੋ ਫੌਜ ਨੇ, ਜੋ ਭਾਰਤੀ ਹਕੂਮਤ ਨੇ ਸਿੱਖਾਂ ਦੇ ਉੱਤੇ ਜਿਹੜੀ ਹੈ ਥੋਪੀ, ਉਸ ਦਾ ਉਹਨਾਂ ਨੇ ਮੁਕਾਬਲਾ ਕੀਤਾ। ਸੋ ਮੈਂ ਸਮਝਦਾ ਵੀ ਕਸ਼ਮੀਰੀ ਜਿਹੜੇ 47-48 ਤੋਂ ਲੈ ਕੇ ਜ਼ਿਆਦਾ ਪਾਕਿਸਤਾਨ ਵੱਲ ਦੇਖਦੇ ਸਨ ਕਿ ਭਾਈ ਕਿਉਂਕਿ ਪਾਕਿਸਤਾਨ ਮੇਨ ਪਾਰਟੀ ਸੀ, ਦੋਨਾਂ 'ਚ ਕਿਹਨੂੰ ਜੁਆਇਨ ਕਰਨਾ ਹੈ, UN ਦੇ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਾਂ ਦੂਜੇ। ਪਾਕਿਸਤਾਨ ਨੇ 62 ਦਾ ਮੌਕਾ ਗਵਾਇਆ ਜਦੋਂ ਕਿ ਚੀਨ ਦੇ ਨਾਲ ਭਾਰਤ ਨੂੰ ਜੁੱਤੀਆਂ ਪੈ ਰਹੀਆਂ ਸੀ, ਔਰ ਉਹ ਪੀਰੀਅਡ ਸੀ ਚੀਨ ਨੇ ਅਯੂਬ ਖਾਨ ਨੂੰ ਕਿਹਾ ਵੀ ਤੁਸੀਂ ਵੀ ਆਪਣਾ ਕੰਮ ਕਰ ਲਓ, ਔਰ ਉਦੋਂ ਅਮਰੀਕਾ ਦਾ ਪ੍ਰਭਾਵ ਵੀ ਸੀ। ਔਰ ਉਹ ਮੌਕਾ ਗਵਾਉਣ ਤੋਂ ਬਾਅਦ ਫਿਰ 65 71 ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਤੋਂ ਬਾਅਦ ਇਹ ਗੱਲ ਜਿਹੜੀ ਹੈ ਕਸ਼ਮੀਰੀਆਂ ਨੂੰ ਵੀ ਵਾਜ਼ਿਆ ਹੋ ਗਈ ਕਿ ਸ਼ਾਇਦ ਸਿੱਧੇ ਤੌਰ ਦੇ ਉੱਤੇ ਜਿਹੜਾ ਹੁਣ ਜੰਗ ਕਰਕੇ ਪਾਕਿਸਤਾਨ ਜਿਹੜਾ ਉਹ ਕਾਮਯਾਬ ਨਹੀਂ ਹੋਏਗਾ। ਔਰ ਇਧਰ 84 ਦੇ ਜਿਹੜੇ ਵਾਕਿਆ ਨੇ, ਔਰ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੇ ਚੈਲੰਜ ਕੀਤਾ ਹਕੂਮਤ ਨੂੰ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜੇ। ਹੁਣ ਅੱਜ ਭਾਵੇਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਉੱਥੇ ਜਿਹੜਾ 5 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਅੰਦਰ ਡੱਕੇ ਹੋਏ ਨੇ, ਪਰ ਉਸ ਪੀਰੀਅਡ 'ਚ ਬੇਸ਼ੱਕ ਇਹ ਫਾਰੂਕ ਅਬਦੁੱਲਾ ਜਾਂ ਇਹਨਾਂ ਦਾ ਪਿਓ ਜਾਂ ਅੱਗੋਂ ਪੁੱਤਰ ਇਹ ਹੈ ਪ੍ਰੋ ਇੰਡੀਆ ਲਾਈਨ ਨਹੀਂ ਰਹੀ ਹੋਈ, ਪਰ ਮੈਂ ਮੋਟੀਵੇਸ਼ਨ ਜਾਂ ਇਨਸਪੀਰੇਸ਼ਨ ਦੇਖਦਾ। ਜਿਹੜੇ ਟ੍ਰੇਟਰ ਵੀ ਹੁੰਦੇ ਨੇ ਉਹਨਾਂ ਦੇ ਵੀ ਅੰਦਰ ਕਿਤੇ ਨਾ ਕਿਤੇ ਉਹਨਾਂ ਦਾ ਹੁੰਦੇ ਤਾਂ ਉਹਨਾਂ ਲੋਕਾਂ 'ਚੋਂ ਹੀ ਨੇ। ਔਰ ਜਦੋਂ ਸੰਤ ਭਿੰਡਰਾਂ ਵਾਲਿਆਂ ਦਾ ਪੂਰਾ ਜਲਾਲ ਸੀ 82 83 ਪੀਰੀਅਡ, ਦੁਨੀਆ ਭਰ ਦੇ ਜਿਹੜੇ ਨੇ ਇੱਥੋਂ ਦਾ 60 ਮਿੰਟਸ ਵਾਲੇ ਹੋਣ, BBC ਹੋਏ, ਵੱਡੇ ਵੱਡੇ ਜਿਹੜੇ ਜਰਨਲਿਸਟ ਨੇ ਔਰ ਮੀਡੀਆ ਵਾਲੇ ਉਹ ਇੰਟਰਵਿਊ ਕਰ ਰਹੇ ਸੀ, ਲੀਡਰ ਉਹਨਾਂ ਨੂੰ ਮਿਲਣ ਆਉਂਦੇ ਸੀ, ਉਹ ਸੁਬਰਾਮਨੀਅਮ ਸਵਾਮੀ ਵਰਗੇ ਵੀ। ਉਹਨਾਂ ਜ਼ਮਾਨਿਆਂ 'ਚ ਫਾਰੂਕ ਅਬਦੁੱਲਾ ਜਿਹੜਾ ਚੀਫ ਮਿਨਿਸਟਰ ਸੀ ਜੰਮੂ ਕਸ਼ਮੀਰ ਦਾ, ਉਹ ਸੰਤਾਂ ਨੂੰ ਚੀਫ ਮਿਨਿਸਟਰ ਸੀ ਜਾਂ ਨਹੀਂ ਸੀ ਮੈਨੂੰ ਯਾਦ ਨਹੀਂ ਹੈ 82 83, ਪਰ ਉਹ ਸਪੈਸ਼ਲੀ ਮਿਲਣ ਆਇਆ ਗੁਰੂ ਨਾਨਕ ਨਿਵਾਸ। ਔਰ ਗੁਰੂ ਨਾਨਕ ਨਿਵਾਸ ਦੇ ਵੱਡੇ ਉਸ ਜਿਹੜਾ ਹਾਇਰ ਅਪ ਥਾਂ ਸੀ ਉਹਦੇ ਤੇ ਉਹਨਾਂ ਦੀ ਫੋਟੋ ਸੰਤ ਭਿੰਡਰਾਂ ਵਾਲੇ ਔਰ ਫਾਰੂਕ ਅਬਦੁੱਲਾ ਦੀ ਉਹ ਬੜੀ ਪ੍ਰੋਮੀਨੈਂਟਲੀ ਛਪੀ ਸਾਰੇ ਪਾਸੇ। ਔਰ ਜਦੋਂ ਤੱਕ ਫਿਰ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਨਹੀਂ ਕਰ ਦਿੱਤਾ 84 ਤੱਕ ਜਿਹੜਾ ਜੰਮੂ ਰੈਜ਼ੀਡੈਂਸ ਹੈ ਫਾਰੂਕ ਅਬਦੁੱਲਾ ਦਾ, ਉਹਦੇ 'ਚ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਉਹਨੇ ਆਪਣੀ ਫੋਟੋ ਲਾਈ ਹੁੰਦੀ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਕਿਉਂਕਿ ਕਸ਼ਮੀਰੀਆਂ ਨੇ ਦੇਖ ਲਿਆ ਸੀ ਕਿ ਵੀ ਇਹਨਾਂ ਜ਼ੁਲਮਾਂ ਦਾ ਕੀ ਜਵਾਬ ਹੈ, ਲੇਕਿਨ ਜਦੋਂ ਸਿੱਖਾਂ ਨੇ ਪੰਜਾਬ ਦੇ ਵਿੱਚ ਹਥਿਆਰ ਚੁੱਕੇ ਬਹਾਦਰੀ ਦੇ ਨਾਲ ਉਹ ਜੰਗ ਸ਼ੁਰੂ ਹੋਈ ਤੇ ਕਸ਼ਮੀਰ ਦੇ ਵਿੱਚ 88 99 ਦੇ ਵਿੱਚ ਜਿਹੜੀ ਹੈ ਮੂਵਮੈਂਟ ਜਿਹੜੀ ਇੰਡੀਜਨਸ ਸੀ, ਕਿਉਂਕਿ ਉਸ ਤੋਂ ਪਹਿਲਾਂ 65 ਜਾਂ 71 ਜਾਂ ਜਿਹੜਾ ਈਵਨ 65 ਦੇ ਵੇਲੇ ਆਪਰੇਸ਼ਨ ਜਿਬਰਲਟਾਰ ਜਿਹੜਾ ਅਯੂਬ ਖਾਨ ਚਾਹੁੰਦਾ ਸੀ, ਉਹਦੇ 'ਚ ਜ਼ਾਹਰ ਹੈ ਕਿ ਉਹ ਦੂਸਰੇ ਪਾਸਿਓਂ ਯਤਨ ਸੀ। ਲੇਕਿਨ 88 ਤੋਂ ਬਾਅਦ 99 90 ਤੱਕ ਪਹੁੰਚਦੇ हैं। ਸੋ ਇੱਕਦਮ ਜਿਹੜਾ ਉਭਾਰ ਆਇਆ ਉਸ ਲਹਿਰ ਦੇ ਵਿੱਚ, ਉਸ ਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਫਿਰ ਪੁਲਿਸ ਨੇ ਜੋ ਹੱਥਕੰਡੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਲਈ ਸਪੈਸ਼ਲ ਗਰੁੱਪ, ਸਪੈਸ਼ਲ ਇਸ ਕਿਸਮ ਦੇ, ਜੇ ਤੁਹਾਡੀ ਫੋਰਸ ਦੇ ਵਿੱਚ 100 SP ਨੇ ਜਾਂ SP DSP ਇੰਸਪੈਕਟਰ ਨੇ, ਉਹਨਾਂ 'ਚੋਂ ਤੁਸੀਂ ਜਿਹੜੇ 5-6 ਖਾਸ ਜਿਹੜੇ ਬਰੂਟਲ ਕਿਸਮ ਦੇ ਨੇ ਜਿਹੜੇ ਤੁਹਾਨੂੰ ਜਿਹੜਾ ਓਬੇ ਕਰਦੇ ਨੇ, ਉਹਨਾਂ ਨੂੰ ਤੁਸੀਂ ਕਹਿੰਦੇ ਹੋ ਤੁਹਾਡੀਆਂ ਪ੍ਰਮੋਸ਼ਨਸ ਵੀ ਹੋਣਗੀਆਂ, ਉਹਨਾਂ ਨੂੰ ਤੁਸੀਂ ਪਿਕ ਕਰਦੇ ਹੋ ਔਰ ਉਹਨਾਂ ਨੂੰ ਫਿਰ ਫੁੱਲ ਅਖਤਿਆਰ ਦਿੰਦੇ ਹੋ। ਉਹ ਜੇ ਤੁਸੀਂ DSP ਪਿਕ ਕੀਤਾ ਤੇ ਉਹ SP ਜਾਂ SSP ਨੂੰ ਆਨਸਰੇਬਲ ਨਹੀਂ ਹੈ, ਸਿੱਧਾ ਉਹ ਡਾਇਰੈਕਟਰ ਜਨਰਲ ਜਾਂ ਇੰਸਪੈਕਟਰ ਜਨਰਲ ਜਿਵੇਂ ਉੱਥੇ ਕਿਹਾ ਜਾਂਦਾ ਹੈ। ਜਿਵੇਂ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਉਹ ਸਵਰਨਾ ਘੋਟਣਾ ਹੋਏ ਜਾਂ ਸੁਮੇਧ ਸੈਣੀ ਹੋਏ ਜਾਂ ਚਟੋਪਧਿਆਏ ਹੋਏ ਜਾਂ ਇੱਕ ਹੁਣ ਸੁਰਜੀਤ ਗਰੇਵਾਲ ਜਿਹੜਾ ਇੱਕ ਹੋਰ ਕੇਸ ਦੇ ਵਿੱਚ ਅੰਦਰ ਗਿਆ, ਇਸ ਕਿਸਮ ਦੇ ਲੋਕ, ਇਹਨਾਂ ਨੂੰ ਫਿਰ ਐਕਸਟਰਾ ਪ੍ਰਮੋਸ਼ਨਸ ਵੀ, ਔਰ ਇਹ ਇਹਨਾਂ ਦੇ ਕੋਲ ਹਥਿਆਰਬੰਦ ਬੰਦਿਆਂ ਦੇ ਨਾਲ ਨਾਲ ਇੰਨੀਆਂ ਪਾਵਰਸ ਹੁੰਦੀਆਂ ਸੀ ਕਿ ਕਿਉਂਕਿ ਇਹ ਜਿਹੜੀ ਭੁੱਖ ਹੈ ਜਿਹੜੀ ਬੰਦੇ ਮਾਰਨ ਦੀ ਵੀ ਹੈ, ਜੇ ਤੁਹਾਨੂੰ ਲੱਗਦਾ ਵੀ ਕਿੰਨੇ ਮੁੰਡੇ ਤੁਸੀਂ ਰੋਜ਼ ਦੇ ਮਾਰਦੇ ਹੋ, ਉਸ ਤੇ ਬੇਸ ਤੁਹਾਡੀ ਪ੍ਰਮੋਸ਼ਨ ਵੀ ਹੋਣੀ ਹੈ ਔਰ ਤੁਸੀਂ ਮੁੰਡੇ ਚੁੱਕ ਕੇ ਲੋਕਾਂ ਦੇ
ਫਿਰੌਤੀਆਂ ਵੀ ਲੈਣੀਆਂ ਨੇ, ਉਹਨਾਂ ਨੂੰ ਵੀ ਹੋਣਾ ਕਿ ਵੀ ਇਹ ਜੇ ਛੱਡਣ ਦੇ ਇੰਨੇ ਤੇ ਈਵਨ ਜੇ ਤੁਸੀਂ ਮਾਰ ਦਿੱਤਾ ਤੇ ਡੈੱਡ ਬਾਡੀਜ਼ ਦੇ ਵੀ ਪੈਸੇ ਲੈ ਕੇ ਮਾਪਿਓ ਦੇ ਹਵਾਲੇ ਕਰਦੇ ਰਹੇ ਨੇ। ਸੋ ਇਸ ਸਾਰੇ ਦੇ ਵਿੱਚ ਇਹ ਦਵਿੰਦਰ ਸਿੰਘ ਨਾਂ ਦਾ ਬੰਦਾ 1990 ਦੇ ਵਿੱਚ ਜਿਹੜਾ ਭਰਤੀ ਹੁੰਦਾ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਪ੍ਰਮੋਟ ਵੀ ਹੁੰਦਾ ਹੈ, ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਦਾ ਹੈ, ਡੀਐਸਪੀ ਬਣਦਾ ਹੈ, ਔਰ ਇਸ ਦੇ ਨਾਲ ਜਿਹੜਾ ਉਸ ਨੂੰ ਇਸ ਹੱਦ ਤੱਕ ਉਹ ਜਿਹੜਾ ਉਹ ਨਵਾਜਿਆ ਜਾਂਦਾ ਹੈ ਕਿ ਅਜੇ ਪਿਛਲੇ ਸਾਲ 15 ਅਗਸਤ 2019 ਨੂੰ ਜਿਹੜਾ ਹਾਈਐਸਟ ਅਵਾਰਡ ਪ੍ਰੈਜ਼ੀਡੈਂਟ ਅਵਾਰਡ ਹੁੰਦਾ ਹਾਈਐਸਟ ਸਰਵਿਸ ਦਾ, ਉਹ ਵੀ ਉਹਨੂੰ ਦਿੱਤਾ ਗਿਆ। ਔਰ ਇਸ ਸਾਰੇ ਪੀਰੀਅਡ 'ਚ ਇਸ ਬੰਦੇ ਦਾ ਕੀ ਰੋਲ ਹੋਏਗਾ ਔਰ ਹੁਣ ਉਹਦਾ ਫੜਿਆ ਜਾਣਾ ਕਿਹਨਾਂ ਹਾਲਾਤਾਂ ਦੇ ਵਿੱਚ ਹੋਇਆ ਕਿ ਵੀ ਜਿਹਨੂੰ ਤੁਸੀਂ ਅਜੇ ਕੁਝ ਮਹੀਨੇ ਪਹਿਲਾਂ ਜਿਹੜਾ ਮੈਰੀਟੋਰੀਅਸ ਅਵਾਰਡ ਦਿੱਤਾ ਹੈ ਉਹ ਤੁਸੀਂ ਕਹਿ ਰਹੇ ਹੋ ਹੁਣ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਇਹ ਡੀਐਸਪੀ ਅੱਤਵਾਦੀਆਂ ਦੇ ਨਾਲ ਜਿਹੜਾ ਇਹਨਾਂ ਦਾ ਹੀ ਲਫ਼ਜ਼ ਹੈ ਰਲ ਗਿਆ ਸੀ, ਜਾਂ ਹੁਣ ਇਸ ਦੇ ਉੱਤੋਂ ਇਹ ਐਂਗਲ ਕੱਢਣਾ ਚਾਹੁੰਦੇ ਨੇ ਕਿਉਂਕਿ ਇਹ ਪੰਜਾਬ ਦੇ ਵਿੱਚ ਵੀ ਜਦੋਂ ਰੈਫਰੈਂਡਮ 2020 ਦੀ ਗੱਲ ਹੁੰਦੀ ਹੈ ਜਾਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਜਾਂ ਡਾਇਸਪੋਰਾ ਬਾਹਰ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਈਐਸਆਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਇਹਦੇ ਵਿੱਚ ਕੀ ਹੋਏਗਾ ਅਨਪਲॉट, ਇਹ ਆਉਣ ਵਾਲੇ ਦਿਨਾਂ 'ਚ ਸ਼ਾਇਦ ਕੁਛ ਨਾ ਕੁਛ ਇਸੇ ਬਾਰੇ ਹੋ ਰਿਹਾ ਹੈ ਕਿ ਕੀ ਇਹ ਹੁਣ ਸਿੱਖਾਂ ਦੀ ਪਰਸੀਕਿਊਸ਼ਨ ਡਾਇਰੈਕਟ ਕਿਲਿੰਗਸ ਦੇ ਲਈ ਈਵਨ ਇਸ ਲੈਵਲ ਦਾ ਬੰਦਾ ਜਿਹਨੂੰ ਟੂ ਦਾ ਹਿਲਟ ਇਹਨਾਂ ਨੇ ਵਰਤਿਆ ਹੈ ਉਹਨੂੰ ਹੁਣ ਮੁਸਲਮਾਨ ਐਕਸਟ੍ਰੀਮਿਸਟ ਜਾਂ ਮਿਲੀਟੈਂਟਸ ਜਾਂ ਉਹ ਦੋਨੋਂ ਜਿਨ੍ਹਾਂ ਨੂੰ ਕਿਹਾ ਗਿਆ ਜੀ ਪਾਕਿਸਤਾਨ ਤੋਂ ਲਿਆਉਣ ਜਿਹਨੇ ਮਦਦ ਕੀਤੀ ਔਰ ਹੁਣ ਉਹਨੇ ਦਿੱਲੀ ਛੱਡਣਾ ਸੀ ਉਹਨਾਂ ਨੂੰ, ਉਹਦੇ ਲਈ ਇਸਤੇਮਾਲ ਕੀਤਾ ਜਾ ਰਿਹਾ, ਜਾਂ ਜਿਵੇਂ ਮੈਂ ਕਿਹਾ ਵੀ ਕਿਸੇ ਇੰਟੈਲੀਜੈਂਸ ਏਜੰਸੀ ਦਾ ਆਪਰੇਸ਼ਨ ਜਿਹੜਾ ਕਿ ਵੱਡੇ ਪੈਮਾਨੇ ਤੇ ਸਿੱਖਾਂ ਦੀ ਜਾਂ ਦਿੱਲੀ ਦੇ ਵਿੱਚ ਕਤਲੇਆਮ ਕਰਨ ਦੀ ਸੀ, ਲੇਕਿਨ ਕਿ ਹੋਰ ਏਜੰਸੀ ਜਿਹੜੀ ਕਿ ਫੋਲੋ ਕਰ ਰਹੀ ਸੀ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਆਪਰੇਸ਼ਨ ਕਿਸ ਲੈਵਲ ਦੇ ਉੱਤੇ ਜਾ ਰਿਹਾ ਹੈ, ਆਲ ਆਫ ਅ ਸਡਨ ਉਹਨਾਂ ਨੇ ਉਹਨੂੰ ਫੜ ਲਿਆ ਤੇ ਜਦੋਂ ਇੱਕ ਵਾਰੀ ਮੀਡੀਆ 'ਚ ਗੱਲ ਆ ਗਈ, ਗੱਲ ਸਾਹਮਣੇ ਆ ਗਈ, ਫਿਰ ਇਹਨਾਂ ਨੇ ਸੁਪਰੈਸ ਕਰਨ ਦੀ ਥਾਂ ਜਾਂ ਉਹਨੂੰ ਜਿਹੜਾ ਕਵਰ ਅਪ ਕਰਨ ਦੀ ਥਾਂ ਉਹਨਾਂ ਨੇ ਕਿਹਾ ਜੀ ਇਹ ਕਹਿ ਦਿਓ ਕਿ ਜੀ ਇਹ ਬੰਦਾ ਜਿਹੜਾ ਇਹ ਹੈ ਉਹਦੇ ਘਰਾਂ ਤੇ ਛਾਪੇ ਮਾਰੇ ਨੇ, ਉਹਦੀ 2 ਕੋਠੀਆਂ, ਉਹਦੀਆਂ 2 ਕੁੜੀਆਂ ਬੰਗਲਾਦੇਸ਼ 'ਚ ਮੈਡੀਕਲ ਕਰਦੀਆਂ, ਮੁੰਡਾ ਦਿੱਲੀ 'ਚ ਪੜ੍ਹਦਾ ਹੈ, ਇੱਧਰ ਉੱਧਰ ਇਹ ਸਾਰੀਆਂ ਕਹਾਣੀਆਂ। ਹੁਣ ਇਸ ਇਸ਼ੂ ਦੇ ਉੱਤੇ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਇਹ ਕਿਵੇਂ ਹੁੰਦਾ ਜਿਹੜੀ ਏਜੰਸੀਆਂ ਵਾਲੀ ਮੈਂ ਗੱਲ ਕਹੀ ਹੈ, ਕਿਉਂਕਿ ਇੱਕ ਵਾਕਿਆ ਜਿਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ। 1990 ਦੇ ਵਿੱਚ ਇੱਕ ਸਟੇਜ ਦੇ ਉੱਤੇ ਜਦੋਂ ਕਿ ਵੀਪੀ ਸਿੰਘ ਦਾ ਦੌਰ ਤਾਂ 1999 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣਿਆ, ਪਰ ਇੱਕ ਦੌਰ ਚੰਦਰ ਸ਼ੇਖਰ ਦਾ ਜਿਹੜਾ ਲੇਟ 90s ਦੇ ਵਿੱਚ ਆਇਆ, ਪਰ ਉਸ ਤੋਂ ਪਹਿਲਾਂ ਇੱਕ ਮੌਕੇ ਦੇ ਉੱਤੇ ਜਦੋਂ ਕਿ ਮੈਨੂੰ ਹੁਣ ਉਹਦਾ ਨਾਂ ਨਹੀਂ ਯਾਦ ਆ ਰਿਹਾ, ਹੋਮ ਮਿਨਿਸਟਰ ਕਿਹਦਾ ਸੀ, ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਹੈ ਸਿੱਖ ਜੁਝਾਰੂਆਂ ਦੇ ਇੱਕ ਗਰੁੱਪ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਉੱਥੇ, ਜਿਸ ਬਾਰੇ ਮੇਨ ਜੁਝਾਰੂਆਂ ਨੂੰ ਪਤਾ ਨਹੀਂ ਸੀ, ਲੇਕਿਨ ਜਿਨ੍ਹਾਂ ਨਾਲ ਕੀਤੀ ਉਹ ਵੀ ਜੈਨੂਇਨ ਜੁਝਾਰੂ ਸੀ ਕਿ ਜੀ ਸਿੱਖ ਆਪਣਾ ਦੱਸਣ ਕੀ ਹੈ, ਅਸੀਂ ਆਹ ਵੀ ਕਰ ਦਿਆਂਗੇ, ਉਹ ਵੀ ਕਰ ਦਿਆਂਗੇ, ਇਹ ਉਹ। ਸੋ ਇੱਕ ਏਜੰਸੀ ਆਪਣੇ ਤੌਰ ਦੇ ਉੱਤੇ ਉਸ ਕੰਮ ਨੂੰ ਕਰ ਰਹੀ ਸੀ। ਉਹਦੇ 'ਚ ਜਿਹੜਾ ਵਿਚੋਲਾ ਪ੍ਰੋਮੀਨੈਂਟ ਲੀਡਰ ਜਿਹਨੇ 2-3 ਵਾਰੀ ਪਾਰਟੀਆਂ ਵੀ ਬਦਲੀਆਂ, ਅਕਾਲੀ ਦਲ 'ਚ ਸੀ, ਕਾਂਗਰਸ, ਤਰਲੋਚਨ ਸਿੰਘ ਰਿਆਸਤੀ ਕੁਝ ਖਾਸ ਜੁਝਾਰੂਆਂ ਦੇ ਨਾਲ ਜਿਹੜੇ 1-2 ਸਨ ਉਹਨਾਂ ਦੇ ਨਾਲ ਉਹ ਰਾਫਤੇ 'ਚ ਸੀ, ਔਰ ਬੂਟਾ ਸਿੰਘ ਜਿਹੜਾ ਦਿੱਲੀ ਦੇ ਵਿੱਚ ਮਿਨਿਸਟਰ ਸੀ ਉਹ ਉਸ ਗੱਲਬਾਤ ਨੂੰ ਲੀਡ ਕਰ ਰਿਹਾ ਸੀ। ਹੁਣ ਜ਼ਾਹਿਰਾ ਤੌਰ ਦੇ ਉੱਤੇ ਜਿਹੜੇ ਜੇ ਬੂਟਾ ਸਿੰਘ ਤਰਲੋਚਨ ਸਿੰਘ ਰਿਆਸਤੀ ਰਾਹੀਂ ਕਰ ਰਿਹਾ ਸੀ ਤੇ ਦਿੱਲੀ ਬੇਸਡ ਇੰਟੈਲੀਜੈਂਸ ਦਾ ਇੱਕ ਗਰੁੱਪ ਸੀ, ਇੰਟੈਲੀਜੈਂਸ ਬਿਊਰੋ ਦਾ ਜਾਂ ਰਾਹ ਦਾ, ਜਿਹੜਾ ਕਿ ਉਸ ਗੱਲਬਾਤ ਨੂੰ ਤੋੜ ਰਿਹਾ ਸੀ। ਲੇਕਿਨ ਹੁਣ ਕਿਉਂਕਿ ਇਹਨਾਂ ਦਾ ਏਜੰਸੀਆਂ ਦਾ ਆਪਣਾ ਕੰਪੀਟੀਸ਼ਨ ਵੀ ਹੁੰਦਾ ਹੈ, ਇੱਕ ਵੱਡੀ ਇੰਟੈਲੀਜੈਂਸ ਏਜੰਸੀ ਜਿਨ੍ਹਾਂ 'ਚ ਜ਼ਾਹਰ ਹੈ ਹੁਣ ਬਾਅਦ ਦੇ ਵਿੱਚ ਮਲੋਏ ਤਾਰ ਜਿਹਨੇ ਖੁੱਲੇ ਭੇਤ ਲਿਖੀ, ਜਾਂ ਇਸ ਲੈਵਲ ਦੇ ਉੱਤੇ ਹੋਰ ਵੀ ਲੋਕ, ਜਾਂ ਅਜੀਤ ਡੋਵਲ ਜਿਹੜਾ ਇਹ ਕਹਿੰਦਾ ਜੀ ਮੈਂ ਕਿਵੇਂ ਆਪਰੇਸ਼ਨ ਬਲੈਕ ਥੰਡਰ ਕੀਤਾ ਹੈ, ਇਹ ਵੀ ਪੂਰੀ ਤਰ੍ਹਾਂ ਇਨਵੋਲਵ ਸੀ। ਹੁਣ ਕਿਸੇ ਨੂੰ ਇਹ ਲੱਗ ਰਿਹਾ ਸੀ ਕਿ ਇਹ ਨਾ ਹੋਏ ਕਿ ਕੋਈ ਵਾਕਈ ਹੱਲ ਨਿਕਲ ਆਏ ਇੱਕ ਗੱਲ, ਜਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਵੀ ਇਹ ਦੂਸਰੇ ਜਿਹੜੇ ਨੇ ਵੀ ਸਾਡੇ ਸਾਹਮਣੇ ਤਾਂ ਏਜੰਡਾ ਸਿੱਖ ਜਵਾਨੀ ਨੂੰ ਐਲੀਮੀਨੇਟ ਕਰਨ ਦਾ, ਪੂਰੀ ਦੀ ਪੂਰੀ ਇਹਨਾਂ ਦੀ ਨਸਲ ਮਾਰਨ ਦਾ, ਤੇ ਇਹ ਇਨ ਬਿਟਵੀਨ ਗੱਲਬਾਤ ਦੇ ਹਵਾਲੇ ਨਾਲ ਫਿਰ ਜਿਹੜੇ ਆਪਰੇਸ਼ਨ ਚੱਲ ਰਹੇ ਨੇ ਚੁੱਕ ਕੇ ਤੁਸੀਂ ਮਾਰ ਰਹੇ ਹੋ ਉਹ ਵੀ ਰੋਕਣਾ ਪਏਗਾ। ਬਿਲਕੁਲ। ਔਰ ਇਸ ਸਾਰੇ ਦੌਰ ਦੇ ਵਿੱਚ ਲੇਟ 80s ਦੀ ਗੱਲ ਹੈ, ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ
ਇਹ ਕੀਤਾ ਹੈ ਕਿ ਵੀ ਤਰਲੋਚਨ ਸਿੰਘ ਰਿਆਸਤੀ ਜਿਹੜਾ ਕਿ ਮੇਨ ਕਰ ਰਿਹਾ ਸੀ ਉਹਦੀ ਐਸੈਸੀਨੇਸ਼ਨ ਕਰ ਦਿੱਤੀ ਲੁਧਿਆਣੇ ਦੇ ਕਿਸੇ ਪਿੰਡ ਦੇ ਵਿੱਚ। ਔਰ ਜ਼ਾਹਰ ਹੈ ਕਿ ਵੀ ਉਹ ਦੋਨੋਂ ਪਾਸੇ ਮਿਲ ਰਿਹਾ ਸੀ, ਇੱਧਰ ਕੁਝ ਜੁਝਾਰੂਆਂ ਨੂੰ ਲਾਈਨ ਅਪ ਕੀਤਾ ਸੀ, ਉਧਰ ਉਹ ਕਰ ਰਿਹਾ ਸੀ। ਹੁਣ ਉਹ ਸਾਰੀ ਇੱਕ ਵੱਡੀ ਖਬਰ ਵੀ ਬਣੀ ਕਿਉਂਕਿ ਤਰਲੋਚਨ ਸਿੰਘ ਰਿਆਸਤੀ ਦੀ ਆਪਣੇ ਤੌਰ ਦੇ ਉੱਤੇ ਤਾਂ ਕਿਸੇ ਨਾਲ ਕੋਈ ਜਿਵੇਂ ਦਲਾਲਾਂ ਦਾ ਹੁੰਦਾ ਉਹ ਜ਼ਰੂਰ ਦਲਾਲੀ ਕਰ ਰਿਹਾ ਸੀ, ਸਰਕਾਰ ਦੇ ਵੀ ਕਰ ਰਿਹਾ ਸੀ, ਇਧਰੋਂ ਵੀ ਕਰ ਰਿਹਾ ਸੀ, ਹੋ ਸਕਦਾ ਇਹਦਾ ਗੁੱਡਵਿਲ ਹੀ ਕਰ ਰਿਹਾ ਹੋਏ। ਲੇਕਿਨ ਉਹ ਐਲੀਮੀਨੇਟ ਹੋਣ ਤੋਂ ਬਾਅਦ ਜਦੋਂ ਪਤਾ ਲੱਗਾ ਤਾਂ ਜਿਹੜੀ ਏਜੰਸੀ ਨੇ ਕਰਵਾਇਆ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਜਿਹੜਾ ਇਹਨੂੰ ਕੌਣ ਆਪਰੇਟ ਕਰ ਰਿਹਾ। ਲੇਕਿਨ ਇਹ ਗੱਲ ਸਾਹਮਣੇ ਆਈ ਕਿ ਉਹ ਆਪਰੇਸ਼ਨ ਵੀ ਗੱਲਬਾਤ ਦਾ ਏਜੰਸੀਆਂ ਦਾ ਆਪਰੇਸ਼ਨ ਸੀ ਜਿਹਨੂੰ ਇੱਕ ਡਿਫਰੈਂਟ ਏਜੰਸੀ ਹੈਂਡਲ ਕਰ ਰਹੀ ਸੀ। ਔਰ ਜਦੋਂ ਉਹਨੂੰ ਮਾਰਿਆ ਗਿਆ ਉਹ ਵੀ ਏਜੰਸੀਆਂ ਦਾ ਆਪਰੇਸ਼ਨ ਸੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਵੀ ਹੁਣ ਇਹ ਜਿਹੜਾ ਇਹਨੂੰ ਖਤਮ ਕੀਤਾ ਜਾਏ। ਹੁਣ ਇਹ ਮੈਂ ਰੋਲ ਇਸ ਲਈ ਕੀਤਾ ਔਰ ਦਵਿੰਦਰ ਸਿੰਘ ਆਲ ਆਫ ਅ ਸਡਨ ਇੰਨਾ ਇੰਪੋਰਟੈਂਟ ਨਾ ਹੁੰਦਾ ਕਿ ਜੇ ਕੋਈ ਅਦਰਵਾਈਜ਼ ਕੋਈ ਪੁਲਿਸ ਵਾਲਾ ਫੜਿਆ ਗਿਆ, ਉਹ ਪਤਾ ਹੈ ਅਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਜਿਨ੍ਹਾਂ ਦੇ ਹੱਥ 'ਚ ਇੰਨੀ ਐਬਸੋਲੂਟ ਪਾਵਰ ਦਿੱਤੀ ਹੋਈ ਸੀ ਮੁੰਡੇ ਮਾਰਨ ਦੀ, ਇਵੈਂਚੁਅਲੀ ਉਹ ਆਪਣੇ ਤੌਰ ਦੇ ਉੱਤੇ ਵੀ ਫਿਰੌਤੀਆਂ ਲੈਂਦੇ ਸੀ ਆਪਣੇ ਤੌਰ ਦੇ ਉੱਤੇ ਵੀ, ਜਿਨ੍ਹਾਂ ਨੂੰ ਉਹਨਾਂ ਨੇ ਅੱਗੋਂ ਡਿਪਿਊਟ ਕੀਤਾ ਹੋਇਆ ਸੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ। ਜਿਵੇਂ ਇੱਕ ਕੇਸ ਪਟਿਆਲੇ ਦੇ ਵਿੱਚ ਹੋਇਆ ਸੀ ਪੰਜਾਬ 'ਚ ਜਿਹਦੇ 'ਚ ਕਿ ਇੱਕ ਇਸ ਕਿਸਮ ਦਾ ਹੀ ਜਿਹੜਾ ਹਾਇਰਡ ਅਸੈਸਨ ਸੀ, ਉਹਨੇ ਜਦੋਂ ਉਹਦੇ ਤੋਂ ਉਹਨਾਂ ਨੇ ਕੰਮ ਲੈ ਲਿਆ ਉਹਨਾਂ ਨੇ ਡਿਸਓਨ ਕਰਨਾ ਸ਼ੁਰੂ ਕੀਤਾ। ਉਹਨੇ ਕਿਹਾ ਜੀ ਮੇਰੇ ਕੋਲ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਮੈਂ ਐਸਪੀ ਔਰ ਐਸਐਸਪੀ ਸਾਹਿਬ ਦੋਨਾਂ ਨੂੰ ਹੀ ਦੇਣਾ ਚਾਹੁੰਦਾ, ਮਿਲਣਾ ਚਾਹੁੰਦਾ। ਸੋ ਪਟਿਆਲੇ ਉਹਨਾਂ ਦੇ ਦਫ਼ਤਰ 'ਚ ਗਿਆ ਔਰ ਉਹਨੇ ਉਹਨਾਂ ਦੋਨਾਂ ਨੂੰ ਹੀ ਮਾਰਤਾ, ਐਸਪੀ ਐਸਐਸਪੀ ਨੂੰ, ਯਾਨੀ ਕਿ ਉਹਨੂੰ ਵੀ ਲੱਗਾ ਕਿ ਵੀ ਮੈਂ ਕੀਤਾ। ਔਰ ਉਹ ਜਿਹੜਾ ਬੰਦਾ ਸੀ ਉਹਦੇ ਬਾਰੇ ਇਹ ਸੀ ਈਵਨ ਉਹ ਜੰਮੂ ਤੱਕ ਜਾ ਕੇ, ਹਾਲਾਂ ਉਹ ਪੰਜਾਬ ਪੁਲਿਸ ਦੀ ਤਾਬੇ ਸੀ, ਉੱਥੋਂ ਮੁੰਡੇ ਚੁੱਕ ਲਿਆਇਆ ਸੀ ਔਰ ਉਹਨਾਂ ਤੋਂ ਪੈਸੇ ਇਕੱਠੇ ਕਰ ਰਹੇ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਵਿੰਦਰ ਸਿੰਘ ਦਾ ਇੱਕ ਪਿਛੋਕੜ ਜਿਹੜਾ ਇਹ ਸਾਹਮਣੇ ਆ ਰਿਹਾ ਕਿ ਵੀ ਇਹ ਨੋਨ ਸੀ ਬੰਦੇ ਚੁੱਕਣ ਲਈ ਵੀ, ਫਿਰੌਤੀਆਂ ਲੈਣ ਲਈ ਵੀ। ਇਹ ਵੀ ਆਈ ਕਹਾਣੀ ਕਿ ਇੱਕ ਵੱਡਾ ਤਸਕਰ ਸਮਗਲਰ ਜਿਹੜਾ ਕਿ ਅਫੀਮ ਦੇ ਵੱਡੇ ਲੋਡ ਨਾਲ ਫੜਿਆ ਗਿਆ ਸੀ, ਬਾਅਦ 'ਚ ਉਹਨੂੰ ਵੀ ਛੱਡਤਾ, ਜਿਹੜੀ ਅਫੀਮ ਸੀ ਉਹਨੂੰ ਵੀ ਵੇਚ ਦਿੱਤਾ। ਪਰ ਜਿਹੜਾ ਸਭ ਤੋਂ ਦਿਲਚਸਪ ਪਹਿਲੂ ਔਰ ਖਤਰਨਾਕ ਪਹਿਲੂ ਜਿਹਦੇ ਤੋਂ, ਔਰ ਮੈਨੂੰ ਯਾਦ ਹੈ TV 84 ਤਾਂ ਅਸੀਂ 2012 ਤੋਂ ਸ਼ੁਰੂ ਕੀਤਾ, ਉਸ ਤੋਂ ਇਲਾਵਾ ਅਸੀਂ ਲਗਾਤਾਰਤਾ ਨਾਲ 1991-92 ਤੋਂ ਮੇਰੇ ਵੀਕਲੀ ਕਾਲਮ ਹੁੰਦੇ ਨੇ, ਖਾਲਿਸਤਾਨ ਕਾਲਿੰਗ ਦੇ ਥੱਲੇ ਇੰਗਲਿਸ਼ ਪੰਜਾਬੀ ਦੋਨੋਂ ਹੁੰਦੇ ਸੀ, ਹੁਣ ਇੰਗਲਿਸ਼ ਨਹੀਂ ਹੁੰਦਾ ਵਕਤ ਕਰਕੇ, ਔਰ ਐਡੀਟੋਰੀਅਲ ਚੜ੍ਹਦੀ ਕਲਾ ਦਾ ਜਿਹੜਾ ਮੈਂ ਲਗਾਤਾਰ ਲਿਖਦਾ। ਹੁਣ ਜਦੋਂ 9/11 ਅਮਰੀਕਾ ਦੇ ਵਿੱਚ ਹੋਇਆ, ਬਹੁਤ ਵੱਡੀ ਟ੍ਰੈਜੇਡੀ ਸੀ, ਸਾਰੀ ਹਿਸਟਰੀ ਪੋਸਟ 9/11 ਔਰ ਜਿਹੜਾ ਬਿਫੋਰ 9/11 ਜਿਹੜੀ ਹੈ ਉਹ ਡਿਸਕ੍ਰਾਈਬ ਹੋਣ ਲੱਗ ਗਈ। ਉਸੇ ਪੀਰੀਅਡ 'ਚ ਦਿੱਲੀ ਦੇ ਵਿੱਚ ਵਾਜਪਾਈ ਦੀ ਹਕੂਮਤ ਸੀ ਔਰ ਇੱਕ ਵਾਕਿਆ ਹੈ ਜਿਹਨੂੰ ਪਾਰਲੀਮੈਂਟ ਤੇ ਅਟੈਕ ਕਿਹਾ ਜਾਂਦਾ ਹੈ, ਪਾਰਲੀਮੈਂਟ ਤੇ ਹਮਲਾ ਹੋ ਗਿਆ। ਉਹਦੇ 'ਚ ਸੀ ਕਿ ਜੈਸ਼ੇ ਮੁਹੰਮਦ ਦੇ 4-5 ਜਿਹੜੇ ਖਾੜਕੂ ਨੇ ਉਹ ਪਾਕਿਸਤਾਨ 'ਚੋਂ ਆਏ ਔਰ ਉਹਨਾਂ ਨੇ ਭਾਰਤੀ ਪਾਰਲੀਮੈਂਟ ਤੇ ਹਮਲਾ ਕੀਤਾ ਔਰ ਉਸ ਹਮਲੇ 'ਚ 5-6 ਸਿਕਿਉਰਿਟੀ ਵਾਲੇ ਮਾਰੇ ਗਏ ਸੀ। ਔਰ ਇਹ ਹੋਇਆ ਕਿ ਜੀ ਅੰਦਰ ਗੋਲੀ, ਬਾਅਦ 'ਚ ਉਹਨਾਂ ਨੂੰ ਮਾਰ ਦਿੱਤਾ ਗਿਆ। ਔਰ ਇੱਕ ਨੂੰ ਇਹ ਕਿਹਾ ਗਿਆ ਕਿ ਇਹ ਮਾਸਟਰਮਾਈਂਡ ਸੀ, ਕੁਛ ਨੇ ਤਾਂ ਕਿਹਾ ਜੀ ਇਹ ਵੀ ਸ਼ਾਮਲ ਸੀ ਉੱਥੋਂ, ਲੇਕਿਨ ਉਹਨੂੰ ਬਾਅਦ 'ਚ ਫੜਿਆ ਗਿਆ, ਉਹ ਸੀ ਅਫਜ਼ਲ ਗੁਰੂ। ਹੁਣ ਇਹ ਜਿਹੜਾ ਪਾਰਲੀਮੈਂਟ ਤੇ ਭਾਰਤੀ ਹਮਲਾ ਹੋਇਆ ਔਰ ਉਸ ਤੋਂ ਬਾਅਦ ਭਾਰਤ ਆਪਣੀ ਫੌਜ ਬਾਰਡਰ ਤੇ ਲੈ ਆਇਆ, ਪਾਕਿਸਤਾਨ ਵੀ ਲੈ, ਔਰ ਲਗਭਗ 1 ਸਾਲ ਉਹ ਆਈਬਾਲ ਟੂ ਆਈਬਾਲ ਫੌਜ ਰਹੀ। ਉਸ ਵੇਲੇ ਵੀ ਇਹ ਪੋਸੀਬਿਲਿਟੀ ਲੱਗਦਾ ਸੀ ਕਿ ਹੁਣ ਵੀ ਜੰਗ ਛਿੜੀ, ਔਰ ਇਹ ਵਾਕਿਆ 13 ਦਸੰਬਰ 2001 ਦਾ 13 ਦਸੰਬਰ 2001 ਨੂੰ ਸੋ ਕਾਲਡ ਅਟੈਕ ਪਾਰਲੀਮੈਂਟ ਦੇ ਉੱਤੇ ਹੋਇਆ ਔਰ ਅਫਜ਼ਲ ਗੁਰੂ ਨੂੰ ਜਿਹਨੂੰ ਮੁੱਖ ਦੋਸ਼ੀ ਬਣਾਇਆ ਗਿਆ, ਉਹ ਮੈਡੀਕਲ ਕਾਲਜ ਪੜ੍ਹਦਾ ਸੀ, ਮੈਡੀਕਲ ਸਟੂਡੈਂਟ ਸੀ, ਉਸ ਨੂੰ ਇਹਦਾ ਮੇਨ ਬਣਾ ਕੇ, ਹਾਲਾਂਕਿ ਕੋਈ ਉਹਦੇ ਖਿਲਾਫ ਐਵੀਡੈਂਸ ਨਹੀਂ ਸੀ, ਉਹਨੂੰ ਸਰਕਮਸਟੈਂਸ਼ੀਅਲ ਐਵੀਡੈਂਸ ਕਿਹਾ ਗਿਆ ਔਰ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਦੋਂ ਅਫਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਕਨਫਰਮ ਕੀਤੀ, ਜਿਹੜੀ ਕਿ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ, ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਫੈਸਲੇ 'ਚ ਕਿਹਾ ਕਿ ਜੀ ਇਹ ਕਲੈਕਟਿਵ ਕੌਨਸ਼ੀਅਸਨੈਸ ਆਫ ਦਾ ਪੀਪਲ, ਕਿ ਬੇਸ਼ੱਕ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਲੋਕ ਚਾਹੁੰਦੇ ਨੇ ਵੀ ਇਹਨੂੰ ਫਾਂਸੀ ਦਿੱਤੀ ਜਾਏ, ਇਹਨੂੰ ਫਾਂਸੀ ਦਿੱਤੀ ਜਾਏ। ਔਰ ਉਸ ਪੀਰੀਅਡ 'ਚ ਕਿਉਂਕਿ ਅਫਜ਼ਲ ਗੁਰੂ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਸੀ, ਕੁਝ ਗੱਲਾਂ ਮੈਂ ਡਿਸਕਸ ਨਹੀਂ ਕਰ ਸਕਦਾ, ਤਿਹਾੜ ਜੇਲ੍ਹ 'ਚ ਹੀ ਸਾਡੇ ਹੋਰ ਯੋਧੇ ਵੀ ਨੇ ਔਰ ਸ਼ਾਮ ਨੂੰ ਜਦੋਂ ਬਾਹਰ ਕਿਤੇ ਨਿਕਲਦੇ ਸੀ ਉਹਨੇ ਸਿੱਖਾਂ ਦੇ ਨਾਲ ਵੀ ਜਿਹੜੇ ਤਿਹਾੜ 'ਚ ਨੇ ਅਫਜ਼ਲ ਗੁਰੂ ਦਾ ਇੱਕ ਸੰਪਰਕ ਜੁੜਿਆ,
ਔਰ ਉਹਨੇ ਬਹੁਤ ਸਾਰੀਆਂ ਹੋਰ ਵੀ ਭੇਦ ਦੀਆਂ ਗੱਲਾਂ ਦੱਸੀਆਂ। ਉਹਨੇ ਦੱਸਿਆ, ਔਰ ਜਦੋਂ ਪੰਜਾਬ ਵਾਲੇ ਮੁੰਡੇ ਸੁਣਦੇ ਸੀ ਕਿ ਵੀ ਉੱਥੇ ਕਿਵੇਂ ਕਸ਼ਮੀਰ 'ਚ ਇਹਨਾਂ ਨੇ ਕੀਤਾ ਕਰ ਰਹੇ ਨੇ, ਉਹਨਾਂ ਨੇ ਕਿਹਾ ਇਹੀ ਤਾਂ ਸਾਡੇ ਨਾਲ ਹੋਇਆ, ਇਹੀ ਤਾਂ ਸਾਡੇ 'ਚ ਕੀਤਾ ਗਿਆ। ਔਰ ਉਹਨੂੰ ਇਸ ਗੱਲ ਦਾ ਅਫਸੋਸ ਵੀ ਹੋਇਆ ਕਿ ਕਿਉਂ ਅਸੀਂ ਸਿੱਖ ਔਰ ਕਸ਼ਮੀਰੀ ਜਿਹੜੇ ਹੈ ਇਹ ਸਾਰੇ ਪਿਛਲੇ 47 ਤੋਂ ਬਾਅਦ ਅਸੀਂ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਕੋਈ ਸਿਆਸੀ ਲੜਾਈ ਲੜ ਸਕੇ। ਪਰ ਇਹ ਇੱਕ ਵੱਖਰਾ ਟੌਪਿਕ ਹੈ। ਪਰ ਮੈਂ ਜਦੋਂ ਆਪਣੀ ਲਿਖਤਾਂ ਦਾ ਜ਼ਿਕਰ ਕੀਤਾ ਹੈ, ਜਦੋਂ ਇਹ 13 ਦਸੰਬਰ 2001 ਨੂੰ ਪਾਰਲੀਮੈਂਟ ਤੇ ਅਟੈਕ ਦੇ ਥੱਲੇ ਆਇਆ, ਅਸੀਂ ਆਪਣੇ ਕਾਲਮ ਦੇ ਵਿੱਚ ਇਹ ਲਗਾਤਾਰ ਇਹ ਲਿਖਿਆ ਕਿ ਵੀ ਇਹ ਜੋ ਨਜ਼ਰ ਆ ਰਿਹਾ ਸਾਰਾ, ਜਿਹਨੂੰ ਅਮਰੀਕਾ ਦੇ ਵਿੱਚ ਡਕ ਟੈਸਟ ਕਹਿੰਦੇ ਨੇ ਕਈ ਵਾਰੀ, what looks like a duck, quacks like a duck, walks like a duck is a duck, ਕਿ ਵੀ ਇਹ ਕਾਰਾਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ, ਇਹਨਾਂ ਦਾ ਆਪਣਾ ਕੰਮ ਹੈ। ਔਰ ਇਹਨਾਂ ਨੇ ਇਸ ਸਾਰੇ ਚੋਂ ਕੀ ਕੱਢਣਾ, ਜ਼ਾਹਰ ਹੈ ਕਿ 9/11 ਤੋਂ ਬਾਅਦ ਦਹਿਸ਼ਤਗਰਦੀ ਦੇ ਖਿਲਾਫ ਇੱਕ ਮਾਹੌਲ ਬਣਿਆ ਕਿ ਜੀ ਅਮਰੀਕਾ 'ਚ ਵਰਲਡ ਟ੍ਰੇਡ ਸੈਂਟਰ, ਪੈਂਟਾਗਨ, ਔਰ ਇਹ ਆਪਣੇ ਆਪ ਨੂੰ ਵੀ ਜਿਹੜੇ ਕਿ ਕਿਉਂਕਿ ਵਾਜਪਾਈ ਦੀ ਸਰਕਾਰ ਸੀ, ਘੱਟ ਗਿਣਤੀਆਂ ਟਾਰਗੇਟ ਕੀਤੀਆਂ ਹੋਈਆਂ ਸੀ। ਔਰ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੋਦੀ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਦਾ ਹੈ। ਸੋ ਉਸ ਸਾਰੇ ਦੇ ਲਈ ਫਿਜ਼ਾ ਬਣਾਉਣ ਦੇ ਲਈ, ਤਾਂ ਕਿ ਮੁਸਲਮਾਨਾਂ ਨੂੰ, ਪਾਕਿਸਤਾਨ ਨੂੰ ਵੀ ਟਾਰਗੇਟ ਕੀਤਾ ਜਾਏ, ਇਹਨਾਂ ਨੇ 9/11 ਦੀ ਤਰਜ਼ ਦਾ ਕੁਝ ਕਰਨ ਦਾ ਕੀਤਾ ਸੀ ਔਰ ਇਹਨਾਂ ਨੇ ਇਹੀ ਪਲਾਨ ਕੀਤਾ ਜੀ। ਹੁਣ ਦਵਿੰਦਰ ਸਿੰਘ ਦਾ ਔਰ ਉਸ ਪੀਰੀਅਡ 'ਚ ਹਾਲਾਂ ਸਾਨੂੰ ਕਈ ਆਪਣਿਆਂ ਨੂੰ ਤੁਸੀਂ ਹਰ ਚੀਜ਼ 'ਚ ਲੈ ਆਓ, ਮੈਂ ਕਿਹਾ ਤੁਸੀਂ ਦੇਖ ਲਓ ਕਿ ਵੀ ਇਹ ਨਜ਼ਰ ਆ ਰਿਹਾ ਕਿ ਇਹਦੀ ਦਾ ਟਾਈਮਿੰਗ, ਜਿਵੇਂ ਐਗਜ਼ੀਕਿਊਸ਼ਨ, ਜਿਵੇਂ ਐਵੀਡੈਂਸ ਇਹਨਾਂ ਨੇ ਖਤਮ ਕੀਤਾ, ਜਿਵੇਂ ਇਹ ਸਾਰਾ ਇਹਨਾਂ ਦਾ ਉਹ ਸ਼ਾਡੀ ਜੌਬ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਇਹ ਇੰਟੈਲੀਜੈਂਸ ਵੀ ਕਰਦੇ ਨੇ ਇਹਨਾਂ ਨੂੰ, ਇਹ ਕਿੰਨੇ ਵੱਡੇ ਵੱਡੇ ਟੋਏ ਰਾਹ ਛੱਡ ਜਾਂਦੇ ਨੇ, ਇੱਕਦਮ ਹੁੰਦਾ ਨਾ ਕੋਈ ਫੁੱਟਪ੍ਰਿੰਟ ਛੱਡ ਜਾਣਾ। ਹੁਣ ਇਸ ਗੱਲ ਦੀ ਦਵਿੰਦਰ ਸਿੰਘ ਦੇ ਨਾਲ ਕੀ ਤਾਲੁਕ ਹੈ, ਕਿਉਂਕਿ ਅਫਜ਼ਲ ਗੁਰੂ ਨੇ ਆਲਮੋਸਟ ਉਸ ਤੋਂ 2-3 ਸਾਲ ਬਾਅਦ ਜਦੋਂ ਸੁਪਰੀਮ ਕੋਰਟ 'ਚ ਉਸ ਦਾ ਕੇਸ ਚੱਲ ਰਿਹਾ ਸੀ, ਉਹਨੇ ਸੁਪਰੀਮ ਕੋਰਟ ਨੂੰ ਇੱਕ ਚਿੱਠੀ ਲਿਖੀ ਜਿਹੜੀ ਬਾਅਦ 'ਚ ਦਾ ਮਿਰਰ ਜਾਂ ਪ੍ਰਿੰਟ ਜਾਂ ਦੂਜਿਆਂ ਨੇ ਵੀ ਛਾਪੀ। ਔਰ ਉਸ ਦੇ ਵਿੱਚ ਉਹਨੇ ਕੀ ਕਿਹਾ, ਜਿਹੜਾ ਅਫਜ਼ਲ ਗੁਰੂ ਨੇ, ਉਹਨਾਂ ਨੇ ਕਿਹਾ ਕਿ ਜੀ ਮੈਂ ਹਵਾਲਾਤ ਦੇ ਵਿੱਚ ਮੈਨੂੰ ਬੰਦ ਕੀਤਾ ਹੋਇਆ ਸੀ। ਜਦੋਂ ਦਵਿੰਦਰ ਸਿੰਘ ਦੀ ਨਜ਼ਰ ਮੇਰੇ ਤੇ ਪਈ, ਉਹਨੇ ਮੇਰੇ ਨਾਲ ਸੰਪਰਕ, ਮੈਨੂੰ ਬਹੁਤ ਟੌਰਚਰ ਕੀਤਾ, ਮੇਰੇ ਤੇ ਇਸ ਗੱਲ ਦਾ ਦਬਾਅ ਬਣਾਇਆ ਗਿਆ ਕਿ ਮੈਂ ਹੁਣ ਜਿਹੜੀ ਕਿ BBC ਨੇ ਇਸ ਦੇ ਉੱਤੇ ਕੀਤਾ ਕਿ ਵੀ ਉਹਨੇ ਕੀ ਕੀਤਾ, ਉਸ ਨੂੰ ਮੈਂ ਉਹਦੀ ਚਿੱਠੀ ਦਾ ਹੀ ਮੈਂ ਕੋਟ ਕਰਨਾ ਚਾਹੁੰਦਾ। ਉਹਦੇ 'ਚ ਉਹਨੇ ਕਿਹਾ ਕਿ ਵੀ ਮੈਨੂੰ ਇਹ ਅਫਜ਼ਲ ਗੁਰੂ ਜਿਹਨੂੰ ਫਾਂਸੀ ਦਿੱਤੀ ਗਈ ਪਾਰਲੀਮੈਂਟ ਅਟੈਕ ਤੇ, ਉਹਨੇ ਕਿਹਾ ਕਿ ਦਵਿੰਦਰ ਸਿੰਘ ਨੇ ਮੈਨੂੰ ਇਹ ਕਿਹਾ ਕਿ ਆ ਪਾਕਿਸਤਾਨ ਤੋਂ ਆਏ ਅੱਤਵਾਦੀ ਨੇ, ਇਹਨਾਂ ਨੂੰ ਤੂੰ ਦਿੱਲੀ ਲੈ ਕੇ ਜਾਣਾ, ਕਿਰਾਏ ਤੇ ਮਕਾਨ ਲੈ ਕੇ ਦੇਣਾ ਔਰ ਇਹਨਾਂ ਨੂੰ ਕਾਰ ਖਰੀਦ ਕੇ ਦੇਣੀ ਹੈ। ਔਰ ਉਹ ਦਿੱਲੀ ਹੁੰਦੇ ਆ, ਉਹ ਕਹਿੰਦਾ ਵੀ ਮੇਰੇ ਨਾਲ ਉਹਨੇ ਸੰਪਰਕ ਰੱਖਿਆ, ਮੈਂ ਇਵੇਂ ਹੀ ਕੀਤਾ। ਔਰ ਫਿਰ ਉਹਨੇ ਕਿਹਾ ਕਿ ਵੀ ਇਵੈਂਚੁਅਲੀ ਜਿਹੜਾ ਇਹ ਸਾਰਾ ਕਾਰਾ ਕਰਵਾਉਣ ਵਾਲਾ ਜਿਹੜਾ ਉਹ ਦਵਿੰਦਰ ਸਿੰਘ ਸੀ, ਮੇਰੇ ਨੂੰ ਟੌਰਚਰ ਵੀ ਕੀਤਾ ਹੋਇਆ ਸੀ, ਪਹਿਲਾਂ ਮੈਨੂੰ ਮੁਖਬਰ ਬਣਾਉਣਾ ਚਾਹੁੰਦਾ ਸੀ, ਜਿਹੜਾ ਮੈਂ ਨਹੀਂ ਬਣਿਆ, ਔਰ ਮੇਰੇ ਤੋਂ ਇਹ ਜਿਹੜਾ ਕੰਮ ਕਰਵਾਇਆ ਗਿਆ। ਹੁਣ ਇਹ BBC ਦੀ ਸਟੋਰੀ ਹੈ ਤੇ ਜਦੋਂ ਹੁਣ ਇਹਨੂੰ ਫੜਿਆ ਗਿਆ ਦਵਿੰਦਰ ਸਿੰਘ, ਉਹਨਾਂ ਨੇ ਕਿਹਾ ਕਿ ਵੀ ਉਹਦੀ ਤਾਂ ਤੈਨਾਤੀ ਜਿਹੜੀ ਹੈ ਉਹ ਦਵਿੰਦਰ ਸਿੰਘ ਅੱਜ ਤਾਂ ਹਫ਼ਤਾ ਪਹਿਲਾਂ ਜਿਹੜੇ ਵਿਦੇਸ਼ੀ ਆਏ ਨੇ ਐਂਟੀ ਹਾਈਜੈਕਿੰਗ ਫੋਰਸ ਦੇ ਥੱਲੇ 에ਅਰਪੋਰਟ ਤੇ ਉਹਨਾਂ ਨੂੰ ਰਿਸੀਵ ਕਰ ਰਿਹਾ। ਔਰ ਇਸ ਸਾਰੇ ਦੇ ਵਿੱਚ ਜਿਹੜੇ ਉਹਨਾਂ ਨੇ ਫੜੇ ਨੇ ਬੰਦੇ, ਉਹਨਾਂ ਨੂੰ 2 ਨੂੰ ਜ਼ਿਲ੍ਹਾ ਸ਼ੋਪੀਆਂ ਨਾਲ, ਔਰ ਇੱਕ ਜਿਹੜਾ ਪੇਸ਼ੇ ਦੇ ਤੌਰ ਦੇ ਉੱਤੇ ਵਕੀਲ ਹੈ। ਔਰ ਹੁਣ ਉਸੇ ਨੂੰ ਜਿਵੇਂ ਮੈਂ ਦੱਸਿਆ ਵੀ 15 ਅਗਸਤ ਨੂੰ ਜਿਹੜਾ ਉਸ ਨੂੰ ਉਹਨਾਂ ਨੇ ਅਵਾਰਡ ਦਿੱਤਾ ਹੈ, ਪ੍ਰੈਜ਼ੀਡੈਂਟ ਅਵਾਰਡ ਬਹਾਦਰੀ ਦਾ। ਹੁਣ ਇਸ ਸਾਰੇ ਦਾ ਜੇ ਤੁਸੀਂ ਕੁੱਲ ਖੁਲਾਸਾ ਕਰੋ, ਹੁਣ ਅਫਜ਼ਲ ਗੁਰੂ ਦੀ ਚਿੱਠੀ ਸਾਰੇ ਮੀਡੀਆ 'ਚ ਡਿਸਕਸ ਹੋ ਰਹੀ ਹੈ ਕਿ ਵੀ ਇਹਦਾ ਮਤਲਬ ਇਹ ਹੈ ਜਿਹੜੀ ਗੱਲ ਅਸੀਂ 2001 ਦੇ ਵਿੱਚ ਕਹੀ ਕਿ ਵੀ ਪਾਰਲੀਮੈਂਟ ਤੇ ਹਮਲਾ ਜਿਹੜਾ ਹੈ ਇਹ ਤਾਂ ਕੰਮ ਹੀ ਇਹਨਾਂ ਦਾ। ਹੁਣ ਅਫਜ਼ਲ ਗੁਰੂ ਦੀ ਚਿੱਠੀ ਕਿ ਵੀ ਉਹਨੇ ਸੁਪਰੀਮ ਕੋਰਟ ਨੂੰ ਵੀ ਕਿਹਾ ਉਸਨੇ, ਪਰ ਉਹਦੇ ਤੇ ਕਿਸੇ ਨੇ ਕੋਈ ਨਹੀਂ, ਕਿਉਂਕਿ ਮਾਹੌਲ ਉਹ ਬਣਾ ਦਿੱਤਾ ਗਿਆ ਸੀ ਕਿ ਜੀ ਇਹ ਜਿਹੜਾ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਜੀ ਕਲੈਕਟਿਵ, ਇਹ ਲੋਕ ਚਾਹੁੰਦੇ ਨੇ ਕਿ ਫਾਂਸੀ ਦਿੱਤੀ ਹੈ, ਕੋਈ ਐਵੀਡੈਂਸ ਹੈ ਜਾਂ ਨਹੀਂ ਹੈ। ਹੁਣ ਐਸਾ ਕੀ ਸੀ ਕਿ ਦਵਿੰਦਰ ਸਿੰਘ ਅਫਜ਼ਲ ਗੁਰੂ ਨੂੰ ਦਿੱਲੀ ਭੇਜਦਾ ਹੈ, ਉਹੀ ਬੰਦੇ ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਅਟੈਕ ਦੇ ਨਾਂ ਥੱਲੇ ਕਿ ਜੀ ਇਹਨਾਂ ਨੇ ਕੀਤਾ, ਮਾਰ ਦਿੱਤੇ, ਐਵੀਡੈਂਸ ਖਤਮ, ਉਹਨਾਂ ਨੂੰ ਉਹ ਲੈ ਕੇ ਜਾਂਦਾ, ਉਹਨਾਂ ਨੂੰ ਦਿੱਲੀ ਦੇ ਵਿੱਚ ਕਾਰ ਕਿਰਾਏ ਤੇ, ਉਹ ਸਾਰਾ ਅਫਜ਼ਲ ਗੁਰੂ ਨੂੰ
ਰਾਹੀਂ ਦਵਿੰਦਰ ਸਿੰਘ ਕਰਵਾਉਂਦਾ ਹੈ। ਸੋ ਦਵਿੰਦਰ ਸਿੰਘ ਕੀ ਆਪਣੇ ਲੈਵਲ ਦਾ ਇੱਕ ਡੀਐਸਪੀ ਲੈਵਲ ਦਾ ਬੰਦਾ, ਉਦੋਂ ਹੋ ਸਕਦਾ ਇੰਸਪੈਕਟਰ ਹੀ ਹੋਏ, ਜੀ ਇੰਨੀ ਉਹ ਰੱਖਦਾ ਸੀ ਕਿ ਵੀ ਉਹ ਪਾਰਲੀਮੈਂਟ ਤੇ ਅਟੈਕ ਤੱਕ ਦੀ ਮਾਸਟਰਮਾਈਂਡ ਕਰੇ। ਬਿਲਕੁਲ। ਇਸ ਦਾ ਮਤਲਬ ਇਹ ਹੈ ਵੀ ਦਵਿੰਦਰ ਸਿੰਘ ਉਹਨਾਂ ਹੀ ਏਜੰਸੀਆਂ ਦੇ ਲਈ ਜਿਨ੍ਹਾਂ ਨੇ ਹੁਣ ਕੁਝ ਕਰਵਾਉਣਾ ਸੀ, ਜੀ ਉਹਨਾਂ ਦੇ ਲਈ ਉਦੋਂ ਕੰਮ ਕਰ ਰਹੇ ਸੀ, ਔਰ ਉਹਨਾਂ ਨੂੰ ਉਹਦੇ ਲਈ ਕਸ਼ਮੀਰੀ ਓਰੀਜਨ ਦਾ ਹੀ ਬੰਦਾ ਚਾਹੀਦਾ ਸੀ। ਬੰਦੇ ਜਿਹੜੇ ਲਿਆਂਦੇ, ਜ਼ਾਹਰ ਹੈ ਕਿ ਇੱਕ ਸਟੇਜ ਤੇ ਅਫਗਾਨਿਸਤਾਨ ਦੇ ਇੱਕ ਸਾਈਟ ਦੇ ਉੱਤੇ ਜਦੋਂ ਕਿ ਤਾਲਿਬਾਨ ਨੇ ਕੀਤਾ, ਉਦੋਂ ਇਹ ਆਇਆ ਸੀ ਕਿ ਇੰਡੀਆ ਨੇ ਕੁਝ ਜਿਹੜੇ ਲੋਕ ਨੇ ਉੱਥੋਂ ਜਿਹੜੇ ਲੜਨ ਵਾਲੇ ਸੀ ਉਹ ਬਾਏ ਕੀਤੇ ਨੇ, ਖਰੀਦੇ ਗਏ ਨੇ। ਹੁਣ ਜਦੋਂ ਤੁਸੀਂ ਕਿਸੇ ਨੂੰ ਟ੍ਰੇਨਡ ਕਰਦੇ ਹੋ, ਜਿਹਨਾਂ ਉਹਨਾਂ ਦੀ ਤੁਸੀਂ ਮੈਂਟਲ ਪ੍ਰੋਗਰਾਮਿੰਗ ਕਰਦੇ ਹੋ, ਜਿਨ੍ਹਾਂ ਨੂੰ ਹਮਲੇ ਲਈ ਇਸਤੇਮਾਲ ਕੀਤਾ, ਆਪਰੇਸ਼ਨ ਏਜੰਸੀਆਂ ਦਾ, ਔਰ ਕਿਉਂਕਿ ਮੈਂ ਜਿਵੇਂ ਕਿਹਾ ਵੀ ਅਸੀਂ ਤਾਂ ਇਹਨੂੰ ਹੰਡਾਇਆ ਹੋਇਆ ਜੀ। ਜਦੋਂ ਅਸੀਂ ਇਹ ਕਹਿਣਾ ਸ਼ੁਰੂ ਕੀਤਾ 에ਅਰ ਇੰਡੀਆ ਦੇ ਜਿਹੜੇ ਇਹਨਾਂ ਨੇ ਜਹਾਜ਼ ਕਨਿਸ਼ਕਾ ਸੁੱਟੇ ਔਰ ਸਿੱਖਾਂ ਦੇ ਖਾਤੇ 'ਚ ਪਾਏ ਕੈਨੇਡਾ 'ਚ 1985 ਦੇ ਵਿੱਚ, ਕਿੰਨਾ ਲੰਬਾ ਵਕਤ ਟ੍ਰਾਇਲ ਸਿੱਖਾਂ ਦੇ ਖਿਲਾਫ ਚੱਲਦਾ ਰਿਹਾ। ਮੇਰਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਭਾਈ ਇਹਦੇ ਲਈ ਵਰਤੇ ਗਏ ਸਿੱਖ ਚਿਹਰੇ ਹੋ ਸਕਦੇ ਨੇ, ਲੇਕਿਨ ਇਹ ਜਿਹੜਾ ਮੂਵ ਹੈ ਇੰਟੈਲੀਜੈਂਸ ਏਜੰਸੀਆਂ ਦਾ ਹੈ, ਔਰ ਉਹ ਐਸੇ ਤਰੀਕੇ ਨਾਲ ਪਲਾਨ ਕਰਦੇ ਨੇ ਕਿ ਉਹ ਪਲਾਨ ਕਰਕੇ ਛੱਡ ਕੇ ਵਿੱਚੋਂ ਪਾਸੇ ਹੋ ਜਾਂਦੇ ਨੇ। ਹੁਣ ਸਾਹਮਣੇ ਆ ਗਏ ਰੁਪਦਮਨ ਸਿੰਘ ਮਲਕ, ਜਿਹਨੂੰ ਮੇਨਲੀ ਨੇਮ ਕੀਤਾ ਹੋਇਆ ਸੀ, ਉਹ ਇੰਡੀਆ ਵੀ ਗਿਆ, ਹੁਣ ਸਾਰੇ ਤੋਂ ਬਾਅਦ ਇੰਟਰਵਿਊ ਵੀ ਦੇ ਰਿਹਾ ਕਿ ਜੀ ਖਾਲਿਸਤਾਨ ਨਾਲ ਕੋਈ ਨਹੀਂ, ਲੇਕਿਨ ਏਜੰਸੀਆਂ ਦਾ ਸਟੂਜ। ਇਸੇ ਅੰਦਾਜ਼ੇ ਦੇ ਨਾਲ ਮੈਂ ਸਮਝਦਾ ਹਾਂ ਕਿ ਦਵਿੰਦਰ ਸਿੰਘ ਨੂੰ ਸਕਸੈਸਫੁਲੀ ਇਹਨਾਂ ਨੇ ਉਸ ਆਪਰੇਸ਼ਨ ਦੇ ਵਿੱਚ ਯੂਜ਼ ਕੀਤਾ। ਔਰ ਦੂਸਰੇ ਪਾਸੇ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜਾ ਲੇਟੈਸਟ ਆਪਰੇਸ਼ਨ, ਜਿਹਦੇ 'ਚ ਕਿ ਦੋ ਜਿਹੜੇ ਨੌਜਵਾਨ ਔਰ ਇੱਕ ਵਕੀਲ ਪੇਸ਼ੇ ਦਾ ਉਹ ਫੜਿਆ ਜਾਂਦਾ, ਨਾਲ AK-47 ਗ੍ਰਨੇਡ, ਦੂਜੇ ਤੀਜੇ, ਕੀ ਹੈ ਕੀ ਉਹ ਹੁਣ, ਹਾਲਾਂਕਿ ਮੇਰੀ ਹੁਣ ਆਪਣੀ ਹੰਚ ਇਹ ਹੈ ਕਿ ਦਵਿੰਦਰ ਸਿੰਘ ਹੁਣ ਬਹੁਤੀ ਦੇਰ ਸਰਵਾਈਵ ਨਹੀਂ ਕਰੇਗਾ। ਉਹਨੂੰ ਜੇਲ੍ਹ ਦੇ ਵਿੱਚ ਮਾਰ ਦਿੱਤਾ ਜਾਏ, ਕੋਈ ਮਿਸਟੀਰੀਅਸ ਬਿਮਾਰੀ ਲਾ ਦਿੱਤੀ ਜਾਏ, ਬਿਮਾਰੀ ਨਾਲ ਕਿਉਂਕਿ ਜਿਹਨੂੰ ਤੁਸੀਂ ਵਰਤਿਆ ਹੁੰਦਾ ਹੈ ਉਹਨੂੰ ਤੁਹਾਨੂੰ ਹੁੰਦਾ ਹੈ ਕਿ ਵੀ ਇਹ ਜੇ ਇਹਨੇ ਜ਼ੁਬਾਨ ਖੋਲ ਦਿੱਤੀ ਤੇ ਫਿਰ ਪਿਛਲੇ ਵੀ ਸਾਰੇ ਭੇਤ ਉਗਲ ਦੇਣੇ ਨੇ ਕਿ ਵੀ ਮੇਰੇ ਤੋਂ ਕੀ ਕਰਵਾਇਆ ਹੋਇਆ ਜਾਂ ਮੈਂ ਕਿਵੇਂ ਕੀਤਾ। ਹੁਣ ਇਹ ਕਹਿਣਾ ਚਾਹੁੰਦੇ ਨੇ ਜਿਹੜੀ ਸਾਰੀ, ਜਦੋਂ ਹੁਣ ਆਪਰੇਸ਼ਨ ਐਕਸਪੋਜ਼ ਹੀ ਹੋ ਗਿਆ, ਬੰਦਾ ਕਿਸੇ ਹੋਰ ਏਜੰਸੀਆਂ ਵਾਲਿਆਂ ਨੇ ਫੜ ਲਿਆ, ਖਬਰ ਨਿਕਲ ਗਈ, ਹੁਣ ਉਹਨਾਂ ਨੇ ਦਵਿੰਦਰ ਸਿੰਘ ਦੇ ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਦੇ ਕੀ ਸੰਬੰਧ ਹੋ, ਇਹ ਅੱਤਵਾਦੀਆਂ ਦੇ ਨਾਲ ਰਲ ਗਿਆ ਸੀ, ਕੀ ਸੀ, ਇਹ ਦਿੱਲੀ ਕਿਵੇਂ ਲਿਜਾ ਰਿਹਾ ਸੀ ਉਹਨਾਂ ਨੂੰ। ਉਹ ਹਫਤਾ ਪਹਿਲਾਂ 에ਅਰਪੋਰਟ ਸਿਕਿਉਰਿਟੀ ਦੇ ਉੱਤੇ ਉਹ ਐਨਵਾਇਸ ਨੂੰ ਮਿਲ ਰਿਹਾ ਹੈ, ਕਹਿੰਦੇ ਜੀ ਅਸੀਂ ਬਹੁਤ ਦੇਰ ਦੇ ਉਹਨੂੰ ਫੋਲੋ ਕਰ ਰਹੇ ਸੀ, ਇਹ ਤਾਂ ਹੁਣ ਅਸੀਂ ਤਾਂ ਜੋ ਹੀ ਸ਼ੌਪੀਆਂ ਚੋਂ ਉਹ ਉੱਥੋਂ 에ਅਰਪੋਰਟ ਸ੍ਰੀਨਗਰ ਚੋਂ ਨਿਕਲਿਆ, ਉੱਥੋਂ ਨੇ ਬੰਦੇ ਚੁੱਕੇ, ਜੰਮੂ ਆਇਆ, ਉਹਦੇ ਘਰ 'ਚ ਵੀ, ਉਹਦਾ ਘਰ ਬਿਲਕੁਲ ਜੀ ਉਹ ਜਿੱਥੇ ਆਰਮੀ ਦੇ 15 ਕਿ ਪਤਾ ਨਹੀਂ ਕਿਹੜੇ ਹੈਗਾ ਉਹਨਾਂ ਦਾ ਹੈੱਡਕੁਆਟਰ, ਦੀ ਕੰਧ ਦੇ ਨਾਲ ਕੰਧ ਲੱਗਦੀ ਹੈ। ਸੋ ਮੈਂ ਇਹ ਸਮਝਦਾ ਹਾਂ ਵੀ ਇਸ ਸਾਰੇ ਚੋਂ ਇਹ ਜਿਹੜਾ ਪੂਰਾ ਪਾਰਟ ਹੈ ਉਹ ਇਹੀ ਹੈ ਕਿ ਇੱਕ ਪਾਸੇ ਉਹਨਾਂ ਨੇ, ਔਰ ਮੈਂ ਦੇਖ ਰਿਹਾ ਜਿਹੜੀ ਡਿਸਕਸ਼ਨ ਚੱਲ ਰਹੀਆਂ ਨੇ, ਸ਼ੁਰੂ ਹੋ ਜਾਏਗਾ ਕਿ ਜੀ ਸਿੱਖ ਵੀ ਟ੍ਰੇਟਰ, ਕਸ਼ਮੀਰ ਦੇ ਵਿੱਚ ਜਿਹੜੇ ਨੇ ਸਿੱਖ, ਦੇਖੋ ਪੁਲਿਸ ਵਾਲੇ ਵੀ, ਔਰ ਜਿਹੜੇ ਉਹ ਤਿੰਨ ਨੇ ਉਹਨਾਂ ਚੋਂ ਇੱਕ ਸਾਬਕਾ ਜੰਮੂ ਕਸ਼ਮੀਰ ਪੁਲਿਸ ਦਾ ਕੌਪ ਹੈ ਜਿਹੜਾ ਜੀ ਇਹਨਾਂ ਦੇ ਕਹਿਣ ਮੁਤਾਬਕ ਪਾਕਿਸਤਾਨ ਚਲਾ ਗਿਆ, ਦਵਿੰਦਰ ਸਿੰਘ ਨੇ ਉਹਨੂੰ ਇੱਧਰ ਆਉਣ ਦੇ ਵਿੱਚ ਹੈਲਪ ਕੀਤੀ ਔਰ ਹੁਣ ਇਵੇਂ ਕਰ ਰਹੇ। ਔਰ ਇਹ ਖਬਰ, ਕਿਉਂਕਿ ਜੇ ਤੁਸੀਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਜੇ ਤੁਸੀਂ ਮੀਡੀਆ ਨੂੰ ਕਲੋਜ਼ਲੀ ਮੋਨੀਟਰ ਕਰਦੇ ਹੋ ਤੇ ਬਹੁਤ ਕੁਝ ਦੇਖ ਸਕਦੇ ਹੋ ਤੁਸੀਂ। ਹੁਣ ਇੱਕ ਖਬਰ ਜਿਹੜੀ ਬੰਗਲਾਰੂ ਦੇ ਹਵਾਲੇ ਨਾਲ ਹੈ, ਖਾਲਿਸਤਾਨ ਸਪੋਰਟਰ ਨੈਬਡ ਇਨ ਬੰਗਲਾਰੂ, ਔਰ ਇਹ ਖਬਰ ਹੈ ਕਿ ਸੈਂਟਰਲ ਕ੍ਰਾਈਮ ਬ੍ਰਾਂਚ ਆਫ ਬੰਗਲਾਰੂ ਹੈਜ਼ ਅਰੈਸਟਡ ਐਨ ਅਲੈਜਡ ਖਾਲਿਸਤਾਨ ਸਪੋਰਟਰ ਹੂ ਹੈਡ ਫਲੈਡ ਪੰਜਾਬ ਐਂਡ ਵਾਸ ਹਾਈਡਿੰਗ ਇਨ ਦਾ ਸਿਟੀ। ਕਿ ਜੀ ਪੰਜਾਬ ਚੋਂ ਦੌੜ ਕੇ ਲੁੱਕ ਗਿਆ, ਉਹ ਹਾਈਡ ਕਿੱਥੇ, ਇਹ ਕੋਈ ਜ਼ਰੂਰ ਸੌਫਟਵੇਅਰ ਇੰਜੀਨੀਅਰ ਹੋਏਗਾ, ਜਰਨੈਲ ਸਿੰਘ ਸਿੱਧੂ ਇਹਨਾਂ ਦਾ ਨਾਂ ਹੈ। ਔਰ ਉਹਨਾਂ ਨੇ ਕਿਹਾ ਜੀ ਇੰਟਰਨਲ ਸਿਕਿਉਰਿਟੀ ਡਿਵੀਜ਼ਨ ਨੂੰ ਇਹਦੇ ਖਿਲਾਫ ਫਰਵਰੀ 2019 ਚ ਕੇਸ ਰਜਿਸਟਰ ਕੀਤਾ ਸੀ। ਹੁਣ ਫਰਵਰੀ 2019 ਚ ਤਾਂ ਕੋਈ ਪੰਜਾਬ 'ਚ ਮਿਲੀਟੈਂਟ ਐਕਟੀਵਿਟੀ ਨਹੀਂ ਹੋਈ, ਸੋ ਜ਼ਾਹਰ ਹੈ ਕਿ ਇਹਨਾਂ ਨੇ ਇਹ ਜਿਹੜਾ ਇੰਟਰਨੈਟ ਔਰ ਫੇਸਬੁੱਕ ਔਰ ਸੋਸ਼ਲ ਮੀਡੀਆ ਤੇ ਕੁਝ ਹੋਏਗਾ ਉਹਦੇ ਤੋਂ ਉਹਨੂੰ ਕੀਤਾ। ਹੀ ਵਾਸ ਸਟੇਇੰਗ ਐਜ਼ ਅ ਪੇਇੰਗ ਗੈਸਟ ਹੀਅਰ ਫॉर द ਲਾਸਟ 4 ਮੰਥਸ ਬੰਗਲਾਰੂ ਚ ਐਂਡ ਵਾਸ ਵਰਕਿੰਗ ਐਟ ਬੈਗਮੇਨ ਟੈਕ ਪਾਰਕ ਦੇ ਐਡਿਡ ਦਾ ਪੁਲਿਸ ਅਥਾਰਟੀ। ਹੁਣ ਬੈਗ ਟੈਕ ਫੈਸਿਲਿਟੀ ਚੋਂ ਕੰਮ ਕਰ ਰਿਹਾ, ਜ਼ਾਹਰ ਹੈ ਜਿਹੜਾ ਸੌਫਟ ਟੈਕ ਜਿਹੜਾ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਜੀ ਪੁਲਿਸ ਨੇ ਉਹਨਾਂ ਨੂੰ ਆ ਕੇ ਫੜ ਲਿਆ। Sources said the state police were keeping a close eye on extremist forces to thwart any attempt on their part to disturb peace in the city.
ਹੁਣ ਦਵਿੰਦਰ ਸਿੰਘ ਅਲੋਂਗ ਵਿਦ ਤਿੰਨ ਕਸ਼ਮੀਰੀ ਜਿਹੜੇ ਨੇ ਸੋ ਕਾਲਡ ਮਿਲੀਟੈਂਟਸ, 2 ਮਿਲੀਟੈਂਟ ਇੱਕ ਵਕੀਲ, ਉਹ ਜੰਮੂ ਕਸ਼ਮੀਰ ਚ ਫੜਿਆ ਗਿਆ ਜੀ। ਉਹਨਾਂ ਨੇ ਉਹ ਦਿੱਲੀ ਲਿਜਾ ਰਿਹਾ ਸੀ ਉਹਨਾਂ ਨੂੰ। ਇੱਕ ਜਿਵੇਂ ਮੈਂ ਦੱਸਿਆ ਇਹ ਵੀ ਹੈ ਕਿ ਸਿੱਖ ਮਾਰਨੇ ਸੀ, ਚੰਡੀਗੜ੍ਹ ਨੂੰ ਉਹ ਸੀ, ਉਹ ਤਾਂ ਐਨ ਉਹ ਕਹਿੰਦੇ ਜੀ ਅਸੀਂ ਤਾਂ ਬਹੁਤ ਵੱਡਾ ਕੰਮ ਕਰਤਾ। ਹੁਣ ਦੂਜੇ ਪਾਸੇ ਇੱਕ ਪੜ੍ਹਿਆ ਲਿਖਿਆ ਸਿੱਖ ਬੰਗਲਾਰੂ ਚੋਂ, ਜਿਹਨੂੰ ਫਰਵਰੀ ਦੇ ਵਿੱਚ ਹੀ ਕੇਸ ਰਜਿਸਟਰ ਕਰਦੇ ਨੇ ਜਿਹਦੇ ਖਿਲਾਫ, ਉਹਨੂੰ ਫੜਿਆ ਜਾਂਦਾ ਹੈ। ਹੁਣ ਇਹ ਸਾਰਾ ਇਹ ਪੁਆਇੰਟ ਆਊਟ ਕਰ ਰਿਹਾ ਕਿ ਭਾਰਤੀ ਏਜੰਸੀਆਂ ਬਹੁਤ ਡਰਟੀ ਗੇਮ ਖੇਡਣ ਜਾ ਰਹੀਆਂ, ਬਿਲਕੁਲ ਆਲਰੇਡੀ ਖੇਡ ਰਹੀਆਂ। ਪਰ ਆਉਣ ਵਾਲੇ ਪੀਰੀਅਡ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੁਝ ਇਸ ਕਿਸਮ ਦੇ ਵਾਕਿਆਤ, ਕਿਉਂਕਿ ਜਿਹੜੀਆਂ ਹਕੂਮਤਾਂ ਚਾਰੇ ਪਾਸੇ ਫੇਲ ਹੁੰਦੀਆਂ ਨੇ, ਜਦੋਂ ਇੰਦਰਾ ਗਾਂਧੀ ਟੋਟਲੀ ਫੇਲ ਹੋਈ ਉਹਨੇ ਐਮਰਜੈਂਸੀ ਲਾ ਦਿੱਤੀ, ਹਟ ਗਈ, ਫੇਰ ਆਈ, ਉਹਨੂੰ ਲੱਗਾ ਕਿ ਵੀ ਦੁਬਾਰਾ ਲੋਕਾਂ ਨੂੰ ਕੋਈ ਡਿਲੀਵਰ ਕਰਨ ਨੂੰ ਨਹੀਂ, ਉਹਨੇ 1980 ਤੋਂ ਪਲਾਨ ਕੀਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨਾ। 2-3 ਸਾਲ ਬਾਅਦ ਕੀਤਾ, ਉਹ ਆਪ ਤਾਂ ਉਹਦਾ ਫਾਇਦਾ ਨਹੀਂ ਚੁੱਕ ਸਕੀ, ਨਰਕਾਂ ਨੂੰ ਗਈ, ਲੇਕਿਨ ਉਹਦੇ ਮੁੰਡੇ ਨੇ 3/4 ਮੈਜੋਰਿਟੀ ਲਈ। ਇਹੀ ਹਾਲ ਮੋਦੀ ਨੇ 2002 ਚ ਕੀਤਾ। ਹੁਣ ਇਹ ਮੋਦੀ ਅਮਿਤ ਸ਼ਾਹ ਦੀ ਜੋੜੀ ਜਿਨ੍ਹਾਂ ਨੂੰ ਜਿਹੜੀ ਲੋਕਾਂ 'ਚ ਐਕਸਪੋਜ਼ ਹੋ ਰਹੀ ਹੈ, ਹਰ ਫਰੰਟ ਤੇ ਫੇਲ ਹੋ ਰਹੀ ਹੈ। ਇੱਕ ਪਾਸੇ ਤਾਂ ਇਹਨਾਂ ਨੇ ਪੋਲਰਾਈਜੇਸ਼ਨ ਪੂਰੀ ਸੁਸਾਇਟੀ ਦੀ ਕੀਤੀ ਹੈ, ਦੂਸਰੇ ਪਾਸੇ ਕਰਤਾਰਪੁਰ ਲਾਂਘੇ ਤੋਂ ਬਾਅਦ ਜਿਹੜੀ ਸਿੱਖਾਂ ਮੁਸਲਮਾਨਾਂ ਦੀ ਸਾਂਝ ਔਰ ਪਾਕਿਸਤਾਨ ਦਾ ਇੱਕ ਆਪਣਾ ਉਭਾਰ ਵੀ ਹੈ ਇੰਟਰਨੈਸ਼ਨਲੀ, ਜਿਸ ਲੈਵਲ ਦੇ ਉੱਤੇ ਭਾਵੇਂ ਉਹਨਾਂ ਦੀਆਂ ਆਪਣੀਆਂ ਵਿਦਨ ਕੰਟਰੀ ਵੀ ਫਾਈਨੈਂਸ਼ੀਅਲ ਔਰ ਅਦਰਵਾਈਜ਼ ਪ੍ਰੋਬਲਮਸ ਨੇ, ਜਿਵੇਂ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ। ਇਸ ਸਾਰੇ ਨੂੰ ਦੇਖਦੇ ਆ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਵਿੰਦਰ ਸਿੰਘ ਜਿਹੜਾ ਕਿ ਉਹਨਾਂ ਦੇ ਏਜੰਸੀਆਂ ਦੇ ਲਈ ਜਿਹਨੇ ਜਿਹੜਾ ਪਾਰਲੀਮੈਂਟ ਤੇ ਅਟੈਕ ਵਾਲਾ 13 ਦਸੰਬਰ 2001 ਨੂੰ ਕਾਰਾ ਕੀਤਾ, ਇੱਕ ਵੱਡਾ ਕਾਰਾ ਇਹਦੇ ਰਾਹੀਂ ਕਸ਼ਮੀਰੀਆਂ ਨੂੰ ਯੂਜ਼ ਕਰਕੇ ਮੁਸਲਮਾਨ ਮਿਲੀਟੈਂਟਸ ਦੇ ਨਾਂ ਥੱਲੇ ਹੋਣ ਜਾ ਰਿਹਾ ਸੀ। ਇਹ ਹਾਲ ਦੀ ਘੜੀ ਜਿਹੜਾ ਹੈ ਇਸ ਦੇ ਉੱਤੇ ਲਿਡ ਰੱਖੀ ਜਾਏਗੀ, ਖਬਰਾਂ 'ਚੋਂ ਵੀ ਗਾਇਬ ਹੋ ਜਾਏਗਾ, ਜਾਂ ਕੋਈ ਨਾ ਕੋਈ ਆਉਣ ਵਾਲੇ ਪੀਰੀਅਡ ਦਵਿੰਦਰ ਸਿੰਘ ਦਾ ਸਿੱਖ ਮਿਲੀਟੈਂਸੀ ਜਾਂ ਖਾਲਿਸਤਾਨ ਦੇ ਨਾਲ ਵੀ ਜਿਹੜਾ ਰਿਲੇਸ਼ਨ ਕੱਢ ਲੈਣਗੇ। ਔਰ ਇਸ ਤੋਂ ਪਹਿਲਾਂ ਕਿ ਦਵਿੰਦਰ ਸਿੰਘ ਕਦੇ ਆਪਣੀ ਜ਼ਬਾਨ ਖੋਲ ਸਕੇ, ਉਹ ਸਾਇਲੈਂਟ ਕਰਵਾ ਦਿੱਤਾ ਜਾਏਗਾ। ਸੋ ਅਲਟੀਮੇਟਲੀ ਜਿਹੜੇ ਵਰਤੇ ਜਾਂਦੇ ਨੇ ਕਿਸੇ ਦੇ ਲਈ ਵੀ, ਜਿਹੜਾ ਆਪਣੇ ਲੋਕਾਂ ਦੇ ਖਿਲਾਫ ਭੁਗਤਦੇ ਨੇ, ਅਲਟੀਮੇਟਲੀ ਉਹਨਾਂ ਨੂੰ ਇਸ ਰਸਤੇ ਹੀ ਤੋੜ ਦਿੱਤਾ ਜਾਂਦਾ ਹੈ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰਾ ਹੀ ਇਸ ਫਰੇਮਵਰਕ ਦੇ ਵਿੱਚ ਹੀ ਫਿੱਟ ਹੁੰਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਅਹਿਮ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।